ਮਿੱਠਾ ਜਿਹਾ ਸੇਬ ਲੈ ਕੇ ਗਿਆ, ਇੱਕ ਵੱਡਾ ਸੇਬ ਮਗਰ ਆ ਗਿਆ, ਕਹਿੰਦਾ ਮੇਰੇ ਜਿਗਰ ਦੇ ਟੁਕੜਿਆਂ ਦਾ ਖਿਆਲ ਰੱਖੀ। चलो उस्ताद जी बस करिए। ਸਾਜੀ ਉਹਨੇ ਤੈਨੂੰ ਨਹੀਂ ਚੜਾਈ ਸਿਰ ਤੇ। छोटे बच्चे ताड़ी ला के जरा, छोटे बच्चे ताड़ी ला के देसी जवान दा हक कोई ना रखे। अस्सलाम वालेकुम नाज़रीन, टी टाइम में खुश आमदीद। ਇੱਕ ਮਿੰਟ ਯਾਰ, ਸਭ ਤੋਂ ਪਹਿਲੇ ਨੰਬਰ ਤੇ ਮਿੱਟੇ ਸ਼ੋਅ ਮੁੱਕਦਾ ਨਾ, ਅੱਲਾ ਜਾਣਦਾ ਉਸਤਾਦ ਦਾ ਸਦਕਾ ਦੇਣੀ, ਅੱਲਾ ਨਜ਼ਰੇ ਬਦ ਤੋਂ ਬਜੇ ਉਸਤਾਦ ਜੀ ਸੱਚੀ ਮੁੱਚੀ ਸੋਹਣੀ ਲੱਗਣ ਡੇ। ਸੈਂਟਰਲ ਚੀਟ ਕਿਸ ਨੂੰ ਸੋਹਣਾ ਲੱਗਦਾ? ਸਲਮਾਨ ਖਾਨ ਸਾਹਿਬ ਨੂੰ ਸੋਹਣਾ ਲੱਗਿਆ, ਤਾਜ ਨੂੰ ਸੋਹਣਾ ਲੱਗਦਾ। ਮੈਂ ਵੀ ਤਾਂ ਕੱਢੇ ਹੀ ਆ ਮੈਨੂੰ ਨਾ ਮੇਰਾ ਯਾਰ ਹੈ ਯੂਕੇ, ਰਜ਼ਾ ਨੂੰ ਜਾਣਦਾ। ਆਹੋ ਹਰ ਮਹੀਨੇ ਉਹ ਮੇਰਾ ਸਦਕਾ ਦਿੰਦਾ ਵਾ। ਐਰਕੀ ਵੀ ਸਲਮਾਨ ਨੂੰ ਪੁੱਛ ਕਿ ਉਹਨੇ ਬੱਕਰੇ ਤੇ ਸਾਰਾ ਕੁਝ ਕਰਕੇ ਬਗੈਰ ਦੱਸਿਓ, ਬਗੈਰ ਖਾਪਾਇਓ ਵੀ ਆਹ ਕਰਾਂਗੇ ਉਹ ਕਰਾਂਗੇ, ਨਹੀਂ ਉਹ ਕਰਦਾ ਵਾ। भाजी ਅੱਛਾ ਹੁਣ ਨਾ ਇੱਕ ਮਿੰਟ ਓਏ, ਤੁਸੀਂ ਫੋਨ ਕਰ ਦਿਓ, ਮੇਰੀ ਨੰਬਰ ਹੈ ਨਾ ਤੁਹਾਡੇ ਕੋਲ ਘਰ ਦਾ, ਉਹਨੂੰ ਪੁੱਛਣਾ ਕਿ ਹਰ ਇਤਵਾਰ ਦੀ ਇਤਵਾਰ ਕਿਹਦਾ ਸਦਕਾ ਦਿੰਦਾ ਫੈਸਲ, ਸਿਰਫ ਇੰਨਾ ਪੁੱਛ ਲੈਣਾ। चलो जी ठीक हो गया जी, फंस गए हेलो, कौन बोल रहा है? नंबर ही गलत। नहीं वो अमजद साहब ਨੂੰ ਮਿਲ ਗਿਆ ਰੈਕਸ। ਚਲੋ ਉਹ ਯਾਰ ਮੈਂ ਫੈਸਲ ਦੇ ਘਰ ਫੋਨ ਕਰਨਾ ਸੀ ਭਾਬੀ ਨੂੰ, ਤੇ ਉਹਦਾ ਨੰਬਰ ਸਹੀ ਆਟਮਾ ਨਾ ਕਰਿਆ ਕਰੋ, ਇੰਜ ਦੀਆਂ ਇੱਕ ਤਾਰੀਫ ਕਰੀਏ। ਭਾਈ ਉਹ ਨੰਬਰ ਗਲਤ ਮਿਲ ਗਿਆ ਤਾਂ। ਗਲਤ ਨੰਬਰ ਤੁਹਾਡੇ ਕੋਲ ਨੰਬਰ ਤੁਹਾਡੀ ਜ਼ੁਬਾਨੀ ਯਾਦ ਹੈ। उस्ताद जी हेलो, अस्सलाम वालेकुम। ਅੱਛਾ ਤੁਹਾਡੀ ਉੱਥੇ ਦੁਕਾਨ ਬਾਹਰ ਚਾਲ ਚੌਂਕ 'ਚ? ਨਹੀਂ ਮੈਂ ਫੈਸਲ ਦੇ ਘਰ ਫੋਨ ਕਰਨਾ ਸੀ ਭਰਜਾਈ ਨੂੰ। ਤੁਸੀਂ ਸਮੋਸੇ ਲਾਉਂਦੇ ਹੋ? ਅੱਛਾ ਹਾਂਜੀ ਫਸ ਗਏ ਗੱਲ ਕਰਕੇ। हेलो फैजाज कैसर, हेलो अस्सलाम वालेकुम, गुड मॉर्निंग। अच्छा कोई गल नहीं ठीक। ओ बेटा मेरी गल सुन, मेरी धी मेरी भैन। अच्छा तू सेल दी टीचर आ तू? अच्छा ਉਹ ਮੈਂ ਕਹਾਂ ਨੰਬਰ ਸੇਵ ਲਿਖਿਆ ਮੇਰਾ। ਨਹੀਂ ਮੈਂ ਉਹਦੇ ਨਾਲ ਗੱਲ ਕਰਨੀ ਸੀ ਘਰ ਫੈਸਲ ਰਾਮੇ ਸਾਹਿਬ ਦੇ ਘਰ। ਮੈਂ ਹੀ ਕਰਾ ਦੇਵਾਂ? ਆ ਚੱਲ ਹੈ ਮੈਂ ਕਰਾ ਦੇਵਾਂ ਉਸਤਾਦ ਜੀ, ਐਵੇਂ ਹੀ ਇਹ ਬੜੀ ਗੱਲ ਕਰਦੇ। ਹੈ ਨਾ, ਬਹੁਤ ਔਖਾ ਕੰਮ। उस्ताद जी सबका इतना नहीं दिता जाता, सबका आंदा ਇਹ ਜਿੰਨਾ ਮੈਂ ਕੁਝ ਕੀਤਾ ਨਾ, 3 ਫੋਨ ਭਾਵੇਂ ਤੁਹਾਨੂੰ ਪਾਰੇ ਜਾਣ ਕੇ ਉਧਰ ਪੰਗਾ ਲੈਂਦਾ। ਉਹ ਜਾਣ ਕੇ ਨਹੀਂ, ਮੈਂ ਤੁਹਾਨੂੰ ਗਵਾਹੀ ਪਵਾਉਣੇ ਆ ਵਿੱਚ। ਸਦਕਾ ਉਦੋਂ ਦਿੱਤਾ ਵਾ, ਪੰਜ ਤੁਸੀਂ ਨਹੀਂ ਸੀ ਕਿ ਛੋਟਾ ਲੈਂਦਾ ਹੱਥ ਲਾ ਕੇ ਜਿਵਾ ਕੀਤਾ ਉਸਤਾਦ। ਕਿੰਨੇ ਦਿੱਤਾ ਵਾ? ਤੁਸੀਂ ਨਹੀਂ नहीं पाए ना ਰਜ਼ਾ ਨਹੀਂ ਰਜ਼ਾ। ਤੰਦਰੁਸਤ ਕਰਤੀ ਹੈ। ਔਰ ਉਹਨੂੰ ਮੈਂ ਕਿਹਾ ਕਿ ਰਜ਼ਾ ਯਾਰ ਮੈਨੂੰ ਉਹ ਨਹੀਂ ਸਹੀ ਲੱਗਾ, ਉਹ ਨਾ ਉਹ ਛੋਟਾ ਸੀ ਬੱਕਰਾ ਨਾ, ਬਹੁਤਾ ਛੋਟਾ ਸੀ। ਉਹਨੇ ਫੇਰ ਪੈਸੇ ਭੇਜੇ। ਆਹੋ ਉਹਨੇ ਕਿਹਾ ਜਿੱਦਾਂ ਦਾ ਮੇਰਾ ਭਰਾ ਕਹਿੰਦਾ ਉਦਾਂ ਦਾ ਇਹਨੂੰ ਕਰਕੇ ਦੇ ਦੁਬਾਰਾ। ਅੱਛਾ ਫਿਰ ਨਾਲ ਉਹਨੇ ਇੰਨਾ ਕੁਛ ਉਦੋਂ ਛਾਪਰਾਂ 'ਚ ਦੇਖਿਆ ਲਿਆਂਦਾ। ਹਾਂਜੀ ਉਹਨੇ ਕਿਹਾ ਸਾਰਾ ਇਹਦੇ ਹੱਥ ਲਵਾ ਕੇ ਦਾ ਸਦਕਾ ਸਾਰਾ ਦੇ। ਇਹ ਮੰਨੇ ਨਾ ਮੰਨੇ, ਕਵੇ ਮੈਂ ਨਹੀਂ ਦੇਣਾ, ਮੈਂ ਸਹੀ ਆ, ਇਸ ਚੀਜ਼ ਨੂੰ ਮੰਨਦਾ ਨਹੀਂ ਮੰਨਦਾ, ਇਹ ਉਹ ਤੂੰ ਇਹ ਕਰਨਾ ਵਾ। ਮੈਂ ਕਿਹਾ ਮੈਂ ਫਿਰ ਸਲਮਾਨ ਨੂੰ ਕਿਹਾ ਜਿੱਦਾਂ ਉਹ ਕਹੀ ਜਾਂਦਾ ਨਾ ਉਦਾਂ ਕਰੀ ਜਾ। ਤੇ ਫਰਕ ਹੁੰਦਾ ਵਾ ਬਾਤੋਂ ਮੈਂ ਤੁਹਾਨੂੰ ਵੀ ਲੱਗਦਾ ਲੈ ਫੋਨ ਆ ਗਿਆ ਭਾਜੀ, ਆਪ ਹੀ ਫੋਨ ਆ ਗਿਆ। ਅੱਛਾ ਹੈਲੋ ਸ਼ੋ ਚੱਲ ਗਿਆ ਇਹ। आप ही फोन आ गए। ਮੇਰੇ ਵਾਲੀ ਬੈਲੈਂਸ ਮੁੱਕਾ ਹੁੰਦਾ ਉਹਦਾ। ਸੁਣ ਲੈ ਨਥੀ ਬਾਅਦ ਚ ਕਰ। ਮੈਂ ਭਾਈ ਨਾਲ ਜ਼ਿਆਦਾ ਗੱਲ ਤੁਹਾਨੂੰ ਦੱਸਦਾ, ਮੈਂ ਅੰਦਰ ਤੁਹਾਨੂੰ ਦਬਾ ਕਸ਼ੀ ਕਰ ਰਿਹਾ ਤੇ ਯਕਦਮ ਭਾਈ ਸਲਮਾਨ ਆਏ, ਆ ਕਰ ਲਿਓ ਗੱਲ। ਓਏ ਮੇਰੀ ਗੱਲ ਸੁਣ, ਕੀ ਕਰ ਰਿਹਾ ਤੂੰ? ਮੈਂ ਲੰਮੇ ਪਿਆ ਵਾਂ। ਅੱਛਾ ਤੂੰ ਇੰਜ ਕਰ ਨਾ, ਹੁਣ ਤਾਂ ਸਾਰਾ ਕੰਮ ਕਰਦਾ ਤੇ ਫਿਰ ਇਹਦੇ ਨਾਲ ਇਹ ਚੀਜ਼ਾਂ ਨੇ, ਤੂੰ ਕਹਿ ਠੀਕ ਹੈ, ਕਹਦੇ ਠੀਕ ਹੈ ਯਾਰ। ਚੱਲ ਵੀ ਸਲਮਾਨ ਜਲਦੀ ਹੁਣ ਸਾਰੇ ਕੰਮ ਕਰਕੇ ਤੇ ਬਦਲ ਗੱਲ ਸੀ। ਇੱਥੋਂ ਜੇ ਅਸੀਂ ਕੰਟੀਨਿਊ ਕਰਾਂਗੇ, ਹੁਣ ਦੇਖਣਾ ਅਸੀਂ ਉਸਤਾਦ ਜੀ ਵਾਸਤੇ ਫਲ ਲੈ ਕੇ ਆਏ। ਐਸਾ ਫਲ ਉਸਤਾਦ ਜੀ ਤੁਸੀਂ ਦੇਖਣਾ ਹੈ ਕਿਹੜਾ ਲੈ ਕੇ ਆਇਆ ਮਿੱਠਾ। ਉਸਤਾਦ ਜੀ ਤੁਸੀਂ ਵੇਖਣਾ ਹੈ ਕਿ ਫਲ ਕਿਹੜਾ ਲੈ ਕੇ ਆਇਆ ਮਿੱਠਾ। ਲੇਕਿਨ ਗੱਲ ਹੈਗੀ ਹਾਜ਼ਰੀ ਸਾਦਗੀ ਦੀ ਲੈ ਕੇ ਤੇ ਇਹਨੇ ਸਾਨੂੰ ਪਤਾ ਵੀ ਨਹੀਂ ਆ। ਆਪਣਾ ਆਵੇ ਥਾਲੀ ਤੇਰਾ ਤਾੜੀ ਪਹਿਲੇ ਥਾਲੀ ਗਾਚਾ ਵਾ, ਗਾਚਾ ਸੇਮ ਸਾਰਾ ਹੀ ਗਾਚਾ ਵਾ। ਸਾਰਾ ਹੀ
ਗਾਜਾ ਨਹੀਂ ਹੈ ਕੋਈ ਇਹਦੇ ਉਸਤਾਦ ਜੀ ਸੇਬਾਂ ਦਾ ਬਚਪਨ ਆ ਜ਼ਰਾ। ਇਹ ਗਾਚਾ ਨਹੀਂ, ਇਹ ਗੱਲ ਕੋਟੂ ਸੇਬ ਆ ਇਹ ਗਾਚਾ ਨਹੀਂ, ਇਹ ਕਾਚਾ ਹੈ। ਕਿਉਂ? ਇਹ ਉਸਤਾਦ ਜੀ ਦੋਸਤ ਨੇ। ਇਹ ਸੇਬਾਂ ਦੀ ਸਕੰਜਵੀ ਵੀ ਬਣ ਮੈਂ ਤੁਹਾਨੂੰ ਇਹਦਾ ਸੈਜ਼ ਦੱਸ ਰਿਹਾ ਕਿਉਂਕਿ ਕਿਸ ਟਾਈਮ ਵੀਡੀਓ 'ਚ ਨਾ ਪਤਾ ਨਹੀਂ ਲੱਗਦਾ। ਤੁਸੀਂ ਅਕਸਰ ਦੇਖਦੇ ਪ੍ਰੋਡਕਟ ਤੁਸੀਂ ਖਰੀਦੋ ਨਾ, ਤਸਵੀਰ ਤੇ ਇਹ ਲੱਗਾ ਹੁੰਦਾ ਵੀ ਤੁਹਾਨੂੰ ਐਂ ਲੱਗਦਾ ਵੀ ਬੜੀ ਵੱਡੀ ਚੀਜ਼ ਆ। ਫਿਰ ਉਹਨਾਂ ਨੇ ਇੱਕ ਤਸਵੀਰ ਅੱਗੇ ਕਰੋ ਤੇ ਉਹਦਾ ਉਹ ਡਾਈਮੈਂਸ਼ਨ ਕੀ ਕੀਤਾ ਹੁੰਦਾ ਉਹਦਾ ਡੈਮੋਨੇਸ਼ਨ ਮੇਅਰਮੈਂਟ ਸਾਰੀ ਉੱਤੇ ਕਿ ਭਾਈ ਇਹ ਇੰਨੇ ਇੰਚ ਇੰਨੇ ਸੂਤਰ ਆ, ਉੱਥੇ ਤੁਹਾਨੂੰ ਅੰਦਾਜ਼ਾ ਹੁੰਦਾ। ਮੈਂ ਐਦਾਂ ਇਸ ਤੋਂ ਪੜ੍ਹ ਰਿਹਾ ਸੇਬ, ਤੁਹਾਨੂੰ ਇਹ ਅੰਦਾਜ਼ਾ ਹੋ ਜੇ ਕਿ ਇਹ ਨਾ ਵੀ ਥਾਲੀ 'ਚ ਪਏ ਤੁਹਾਨੂੰ ਵੱਡੇ ਲੱਗਣ ਕਿ ਭਾਜੀ ਇਹ ਸੇਬ ਨੇ, ਇਹ ਕਿਤੇ ਵੀ ਪਏ ਨਹੀਂ ਬੜੇ ਲੱਗਦੇ ਜੀ। ਇਹ ਸੇਬ ਨੇ। ਮੈਂ ਤੁਹਾਨੂੰ ਚਲੋ ਮੈਂ ਇਦਾਂ ਦਾ ਅੰਦਾਜ਼ ਨਾ ਇਹ ਉਹ ਦੋ ਸੇਬ ਇਕੱਠੇ ਕਰ ਗਏ। ਯਾਨੀ ਮੈਂ ਤੁਹਾਨੂੰ ਸਿਰਫ ਸਾਈਜ਼ ਦੱਸਣ ਵਾਸਤੇ ਕਰ ਰਿਹਾ। ਯਾਰ ਬਿਸਤਰ ਨਹੀਂ ਕਰਨੇ ਮੈਨੂੰ ਯਾਰ ਉਸਤਾਦ ਜੀ ਨੇਕੀ ਰਾਇਗਾ ਜਾਣ ਰਹੀ ਆ। ਬੇਲ ਵੀ ਇਸ ਤੋਂ ਵੱਡਾ ਹੁੰਦਾ। ਡਾਕਟਰਾਂ ਨੇ ਕਿਹਾ ਕਿ ਇੱਕ ਸੇਬ ਖਾਓ ਤੇ ਡਾਕਟਰਾਂ ਤੋਂ ਦੂਰ ਰਹੋ। ਆਹ ਵੇਖ ਮਿੱਠੇ ਦੀ ਭਾਈ ਹੈਰਤ। ਯਾਰ ਉਹ ਇਹ ਬੰਦਾ ਖਾ ਕੇ ਡਾਕਟਰਾਂ ਦੇ ਕੋਲ ਹੀ ਰਹਿੰਦਾ ਹੀ। ਹੋਰ ਕੀ ਇਹਨੂੰ ਦੰਦੀ ਵੱਢਣੀ ਹੈ? ਤਾਰੇ ਨੂੰ ਚੀਰਾ ਕਰਨੇ ਪਤਾ ਕਿਹੜਾ ਵਾ ਖਾ ਕੇ ਦੇਖੋ ਕਾਲਾ ਗੁੱਲੂ ਆ ਵਿੱਚ ਪਾਣੀਓ ਪਾਣੀ ਆ। ਕਾਲਾ ਗੁੱਲੂ ਇਹ ਕਾਲੇ ਕੁੱਲੂ ਦਾ ਪੱਠਾ ਵਾ। ਤੁਸੀਂ ਵੀ ਲੋ ਯਾਰ ਸ਼ੁਰੂ ਕਰੋ। ਉਧਰੋਂ ਸੇਬ ਹੀ ਕਿਉਂ ਹਾਂ ਇਹ ਫੜਨਾ ਹੀ ਕਮਾਲ ਆ। ਉਸਤਾਦ ਜੀ ਤੁਸੀਂ ਸ਼ਿਕਵੇ ਕਰਦੇ ਹੋ ਕਿ ਸ਼ਾਗਿਰਦ ਕੁਛ ਲਿਆਂਦੇ ਨਹੀਂ, ਕੁਛ ਲਿਆਂਦੇ ਨਹੀਂ। ਅੱਜ ਤੁਹਾਡੇ ਸਾਹਮਣੇ ਫਲਾਂ ਸੇਬ ਖਾ ਲਓ ਭਾਜੀ। ਖਾਣੇ ਤਾਜੀ ਇਹ ਭਲਾ ਆ ਜਿਹੜਾ ਫਲ ਸੇਬ ਬਣਿਆ ਨਾ, ਇਹ ਹਾਲੇ ਵਿਚਾਰਾ ਜ਼ੇਨ ਬਣਾ ਰਿਹਾ ਸੀ ਕਿ ਮੈਂ ਸੇਬ ਬਣ ਜਾਵਾਂ, ਉਹਨੂੰ ਪੁੱਟ ਲਿਆਂਦਾ। ਆਹ ਦੇਖੋ ਯਾਰ ਮਲਤਾਨੋਂ ਆਏ ਆ ਸਾਰੇ ਹੀ। ਜਿਹੜੀ ਘੱਟ ਫੁੱਲੀ ਉਹ ਹੋਣੀ ਉਹ ਜਿਹੜੀ ਘੱਟ ਫੁੱਲੀ। ਓਏ ਯਾਨੀ ਮੈਂ ਤੁਹਾਨੂੰ ਸਾਈਜ਼ ਦੱਸ ਰਿਹਾ ਸਿਰਫ ਕਿ ਤੁਸੀਂ ਸੇਬ ਨਾਲ ਕਦੀ ਕਲੀ ਚੋਟਾ ਖੇਲਿਆ ਜੀ? ਉਹੜਾ ਇਹਨੂੰ ਕੀ ਕਹਿੰਦੇ ਇਸ ਗੇਮ ਕਲੀ ਜੋਟਾਈ ਝੋਟਾਈ ਗੁੱਜਣ ਕਲੀ ਚੋਟਾ ਹੀ ਕਹਿੰਦੇ ਇਹਨੂੰ। ਨਹੀਂ ਕਲੀ ਚੋਟਾ ਦੇ ਹੋ ਹੁੰਦਾ ਟਾਸ ਉਹ ਕਲੀ ਜੋਟਾ ਹੀ ਹੁੰਦਾ ਹੈ। ਲੱਭਣ ਲਬਾਈ। ਹਾਂ ਅੱਜ ਬਈ ਫੈਸਲ ਮੈਨੂੰ ਦੱਸ ਕੇ ਹੱਥ ਦਾ ਤੇ ਆਪ ਹਟ ਗਏ। ਕਲੀ ਚੋਟਾ ਹੁੰਦਾ ਜੀ ਜੇ ਇੱਕ ਸਿੰਗਲ ਡਬਲ ਨਾ। ਹਾਂ ਯਾਰ ਮੈਨੂੰ ਇਹ ਦੱਸੋ ਵੀ ਤੁਸੀਂ ਆਪਣਾ ਸੈਰ ਦੇਖਣਾ ਕਿ ਟੇਸਟ ਦੇਖਣਾ? ਯਾਰ ਅਸੀਂ ਤੇਰੇ ਮੂੰਹ ਵੱਲ ਵੇਖਣਾ ਸਿਰਫ ਕਿ ਤੂੰ ਕੀ ਕਰ ਰਿਹਾ। ਭਾਈਜਾਨ ਇੱਕ ਚੀਜ਼ ਦਾ ਇੱਕ ਕੁਦਰਤ ਨੇ ਇੱਕ ਸਾਈਜ਼ ਵੀ ਬਣਾਇਆ ਵਾ ਕਿ ਵੀ ਇਹ ਚੀਜ਼ ਦਾ ਇਹ ਠੀਕ ਹੁੰਦਾ ਹੈ। ਜਦੋਂ ਪੱਕ ਜਾਂਦੀ ਆ ਉਦੋਂ ਤਕਰੀਬਨ ਇੰਨੇ ਤੋਂ ਲੈ ਕੇ ਇੰਨੇ ਤੋਂ ਇੰਨਾ ਸਾਈਜ਼ ਆ ਜਦੋਂ ਤਿਆਰ ਖਾਣ ਵਾਲੀ ਹੁੰਦੀ। ਇਹ ਤੇ ਇਹ ਕੁਦਰਤੀ ਹੈ ਕਿਹੜਾ ਮੇਰੀ ਮਾਂ ਬਣਾਉਣ ਡਈ ਹੈ। ਨਹੀਂ ਲੇਕਿਨ ਇਹਨਾਂ ਨੇ ਹਲੇ ਅੱਗੇ ਜਾਣਾ ਸੀ। ਅੱਗੇ ਰਸਤਾ ਸੀ। ਇਹਨਾਂ ਨੇ ਆ ਦੇਖ ਨਾ ਲਾਲ ਹੋਣ ਲੱਗੇ, ਇਹਨਾਂ ਨੇ ਹਲੇ ਕਾਲਾ ਕੱਲੂ ਬਣ ਕੇ ਏਡਾ ਵੱਡਾ ਹੋਣਾ ਸੀ। ਨਹੀਂ ਇਹ ਫੁੱਲ ਨੇ ਫੁੱਲ ਸੈਦ ਇਹੀ ਚੱਲਣ ਡਿਆ ਉੱਤੇ। ਫੁੱਲ ਇਹ ਫੁੱਲ ਹੁਣ ਪਾੜਨੇ ਆ ਇਹੀ ਸਹਿ ਚੱਲਦਾ। ਮੈਂ ਤਾਂ ਜਦੋਂ ਦਾ ਘਰ ਲੈ ਕੇ ਭਾਈ ਆਹੀ ਸਹਿ ਜਾਣ ਡਿਆ ਮੇਰੇ ਘਰ। ਤੁਹਾਡੇ ਘਰ ਇਹ ਉਸਤਾਦ ਜੀ ਇਹ ਜ਼ੁਲਮ ਆ। ਜ਼ੁਲਮ ਕਰ ਬੱਚਿਆਂ ਨੂੰ ਬੱਚੇ ਲੋਕਾਂ ਦੇ ਪੁੱਟ ਲਿਆਏ। ਲਓ ਜੀ ਐਪਲ ਇਹ ਹੀ ਐਪਲ। ਤਾਜੀ ਆਈਫੋਨ ਵਾਲਿਆਂ ਨੇ ਸੇਬ ਨਹੀਂ ਲਾਇਆ ਪਿੱਛੇ, ਉਹਨਾਂ ਨੇ ਆਹ ਸੇਬ ਵੇਖਿਆ, ਉਹਨਾਂ ਨੇ ਕਿਹਾ ਨਹੀਂ, ਉਹਨਾਂ ਨੇ ਮਟੇਰਤਾ ਉਹਨਾਂ ਨੇ। ਇਹ ਬਿਗ ਐਪਲ ਚੈੱਕ ਤੇ ਕਰੋ ਅੱਖ ਨਾ ਲੱਗੀ। ਇਹਦੇ ਦੰਦੀ ਬੜੀ ਛੇੜ ਪਾਣੀ ਦੀ ਉਹ ਤੱਕ ਜਾਣੀ ਹੈ ਜੀ। ਪਾਣੀ ਬਹੁਤ ਆ ਇਹ ਚ ਇਹ ਯੂਸ ਵਾਲੇ ਆ। ਇਹ ਆਹਾ ਵੱਡੇ ਸੇਬ ਚੋਂ ਆਵਾਜ਼ ਨਹੀਂ ਹੁੰਦੀ ਕੜ 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 ਕਿਹਦੀ ਆਵਾਜ਼ ਆਈ ਹੈ? ਹਾਂਜੀ ਜ਼ੈਗਾ ਕਿਆ ਸੁੱਟਿਓ ਨਾ ਤਾਂ ਹੁੰਦਾ ਨਹੀਂ। ਤੁਹਾਨੂੰ ਕਸਮ ਲੱਗੇ ਆਵਾਜ਼ ਦੀ ਕਸਮ ਲੱਗੇ ਸੁੱਟਿਓ ਨਾ ਉਹ ਫਿਰ ਸਾਰਾ ਖਾਣਾ ਪੈਣਾ। ਹੁਣ ਛੱਡ ਦੇਣਾ ਉਹਨਾਂ ਨੇ। ਲੋ ਜੀ ਮੇਰਾ ਰੱਬ ਗਵਾਹ ਵਾ ਝੂਠੇ ਦੇ ਲਾਨਤ। ਸੇਬ ਨਾਸ਼ਪਤੀ ਟਾਈਪ ਨਹੀਂ ਨਾਸ਼ਪਤੀ ਉਹਦੇ ਲਾਗੇ ਟੇਸਟ ਆ ਨਾਸ਼ਪਤੀ ਨੂੰ। ਯਾਨੀ ਤੁਸੀਂ ਨਾਸ਼ਪਤੀ ਚ ਮਿੱਠਾ ਕੱਢ ਦਿਓ, ਕੱਚਾ ਨਾਸ਼ਪਤੀ। ਉਹਦੇ ਚ ਮਿਠਾਸ ਕੱਢ ਦਿਓ, ਹਾਂਜੀ ਉਹ ਟੇਸਟ ਆ। ਸੇਬ ਉਹਨਾਂ ਨੂੰ ਵੀ ਦੇ ਨਾ। ਇੱਥੇ ਨਿਕਲ ਜਾਣੇ ਫੜ ਓਏ। ਇਹਨਾਂ ਨੂੰ ਨਹੀਂ। ਉਹ ਮੇਰੇ ਕੋਲ ਤਾਂ ਨਹੀਂ ਖਾਂਦੇ ਯਾਰ। ਭਾਈ ਤੂੰ ਆਪ ਖਾ ਮੈਂ ਨਹੀਂ ਹਲੋ ਕੋਈ ਫਸਲ ਖਾ ਲਓ ਤੁਸੀਂ। ਉਹ ਨਹੀਂ ਯਾਰ ਰੋਣੀ ਨੂੰ ਦੇ ਯਾਰ। ਰਾਜੀਆ ਤੁਸੀਂ ਖਾਓ। ਚਲੋ ਘਰ ਦੀ ਗੱਲ ਘਰ ਹੀ ਰਹਿ ਗਈ ਮਿੱਠਾ ਜੀ। ਤੂੰ ਲੈ ਲਿਆ ਨਾ ਤੂੰ ਲੈ ਲਿਆ। ਓਏ ਏਦਾਂ ਤੂੰ ਮਕਾ ਲੈਣੇ ਆ ਕੋਈ ਮੇਰੇ ਕੋਲ ਬੜੇ ਪਏ ਆ। ਇੱਕ ਤਾਂ ਨਿਕਲਦੇ ਸਾਰੇ ਹਲ ਸਿੱਟੀ ਜਾਂਦੇ ਆ, ਇੰਜ ਮੁੱਕ ਜਾਣੇ ਆ। ਉਸਤਾਦ ਜੀ ਇਹ ਉਹ ਸੇਬ ਨੇ ਜਿਹੜਾ ਘਰ ਲਿਜਾ ਕੇ ਮੁੰਡਾ ਨਹੀਂ ਕਹਿੰਦਾ ਜਿੰਨੇ ਦੂਜਾ ਖਾਦਾ ਮੈਂ ਉਹਦੇ ਛਿੱਤਰ ਫੇਰਨੇ ਆ। ਨਹੀਂ ਇਹ ਯਾਰ ਉਹ ਸੇਬ ਆ। ਇਹ ਸੇਬ ਲਾ ਕੇ ਰੇੜੀ ਵਾਲਾ ਖਲੋਤਾ ਤੇ ਨਾਲ ਦੀ ਰੇੜੀ ਵਾਲਾ ਉਹ ਤੋਂ ਭਾਈ ਮਿੱਠਾ ਖਰੀਦ ਦਿੰਦੇ ਆ। ਨਾਲ ਦੀ ਰੇੜੀ ਵਾਲਾ ਕਹਿੰਦਾ ਓਏ ਉਹਦੇ ਵਿਕਣ ਲੱਗੇ। ਉਸਤਾਦ ਜੀ ਇਹਨੇ ਇਹ ਸੇਬ ਲਾਏ, ਨਾਲ ਦੀ ਰੇੜੀ ਵਾਲੇ ਨੇ ਸਿਰਫ ਬੇਰ ਲਾਏ
ਤੇ ਉਹ ਚੌੜਾ ਕੇ ਇੰਜ ਵੇਚ ਰਿਹਾ ਤੇ ਇਹ ਵਿਚਾਰਾ ਇੰਜ ਖੜਾ ਤੇ ਸੇਬ ਲਾ ਕੇ ਘਟਿਆ ਤੇ ਉਹ ਬੇਰ ਲਾ ਕੇ ਚੌੜਾ ਖੜਾ। ਤੁਸੀਂ ਰੰਗਤ ਦੇਖਣੀ ਹੈ ਖਾਸਾ। ਯਾਰ ਇਹ ਸੇਬ ਖਰੀਦਣ ਡਿਆ ਭਾਈ ਬੇਟਾ ਕਿਉਂ ਐ ਪਾਉਣ ਡਿਆ ਬੰਮੂਆਂ ਨਾਲ ਇਹ ਆਵਾਜ਼ ਚੈੱਕ ਕਰੀ, ਤੁਸੀਂ ਵੱਡਾ ਸੇਬ ਲੈ ਲਓ ਯਾਰ, 400 ਰੁਪਏ ਕਿਲੋ ਵੀ ਆਉਂਦੇ, ਆਵਾਜ਼ ਦੇਖਣਾ। ਪਾਣੀ ਉਸਤਾਦ ਪਾਣੀ ਜੀ। ਇੱਥੇ ਤੱਕ ਆਇਆ। ਹਾਂ ਚੈੱਕ ਕਰੋ, ਉਹਦੇ ਉਹ ਭਰ ਗਿਆ ਪਾਣੀ। ਉਹ ਭਾਈ ਮਿੱਠਾ ਭੇਜ ਗਿਆ ਸੇਬ ਖਾ ਕੇ ਜਿਗਰ ਦੀ ਗਰਮੀ, ਪਿੱਤੇ ਦੀ ਗਰਮੀ, ਮਸਾਨੇ ਦੀ ਗਰਮੀ, ਮੇਦੇ, ਸਟਮਕ, ਅੱਛਾ ਤੇ ਜੀ ਟੈਪ ਦੀ ਗਰਮੀ ਇਹ ਵੀ ਚੜ ਜਾਣੀ ਹੈ। ਲਓ ਜੀ, ਜਿਹੜੇ ਥੋੜੇ ਦਿਲ ਵਾਲੇ ਨੇ ਵਿਚਾਰੇ, ਜਿਹੜੇ ਹਾਸਦੀਨ ਨੇ ਜਾਂ ਜਿਹੜੇ ਰਾਤ ਨੂੰ ਸੌਂਦੇ ਨਹੀਂ ਮਿੱਠੇ ਨੂੰ ਵੇਖ ਕੇ, ਇਹਨਾਂ ਨੂੰ ਵੇਖ ਕੇ ਮੈਂ ਉਹਨਾਂ ਨੂੰ ਦੱਸ ਦਿਆਂ ਵਿਚਾਰਿਆਂ ਨੂੰ ਮਾਦਰਤ ਨਾਲ ਉਹਨਾਂ ਨੂੰ ਤਕਲੀਫ ਹੋਏਗੀ। ਜਦੋਂ ਟਿਕਟੌਕ ਤੇ ਹੁੰਦਾ ਨਾ, ਯਾਨੀ ਰੋਜ਼ ਰਾਤ ਨੂੰ 30,000 35,000 ਦੀ ਦਿਹਾੜੀ ਲਾ ਕੇ ਉੱਥੋਂ ਉੱਠਦਾ ਰੋਜ਼। ਸ਼ੁਕਰ ਉਹਨਾਂ ਲਈ ਮਾਦਰਤ ਵਿਚਾਰਿਆਂ ਲਈ ਮੈਂ ਵੀ ਕਹਿੰਦਾ ਵਿਚਾਰੇ ਤੁਹਾਡੀ ਮਿਹਰਬਾਨੀ ਆ, ਟੈਨਸ਼ਨ ਨਹੀਂ ਲੈ। ਅੱਲਾ ਰੱਬ ਦੇ ਰਿਹਾ ਨੂੰ, ਅੱਲਾ ਉਹਨੂੰ ਤੀਣਾ ਚੋਣਾ ਪਜਾਉਣਾ ਛਿਉਣਾ ਦਵੇ ਨੂੰ ਅੱਲਾ। ਨਹੀਂ ਤੇ ਉਹਨੂੰ ਹੁਣ ਫਲ ਨਹੀਂ ਮੈਂ ਉਹਨੂੰ ਲੇਕਿਨ ਅਗਲੀ ਗੱਲ ਇਹ ਮੈਂ ਇਸ ਤੋਂ ਦੱਸ ਰਿਹਾ ਜ਼ਰਾ ਬਚ ਕੇ ਕਿ ਵਿਚਾਰੇ ਅੱਗੇ ਹੀ 2-2 3-3 4-4 ਵੱਜ ਜਾਂਦੇ ਆ, ਨਾ ਬੋਲਦੇ ਨਾ ਕੁਝ ਕਰਦੇ, ਥੱਲੇ ਬੈਠੇ ਰਹਿੰਦੇ, ਦੇਖਦੇ ਰਹਿੰਦੇ, ਸੜਦੇ ਰਹਿੰਦੇ। ਲੇਕਿਨ ਉਹਦੇ ਬਾਵਜੂਦ ਤੂੰ ਸੇਬ ਚੈੱਕ, ਆਹ ਅਸਲ ਗੱਲ ਸੀ, ਉਹਦੇ ਬਾਵਜੂਦ ਚੈੱਕ ਕਰੋ ਕਿ ਸੇਬ। ਸਾਜੀ ਤੁਸੀਂ ਜ਼ਾਇਕਾ ਟੇਸਟ ਦੇਖਣਾ। ਹੁਣ ਲੋਕੀ ਤੁਹਾਨੂੰ ਪਤਾ ਆਪਾਂ ਉਹ ਖਾਣੀ ਚਾਹੀਦੀ ਦੁਮਚੀਆਂ ਨਹੀਂ ਉੱਥੋਂ ਇੱਥੇ ਲੋਕ ਯਾਰ। ਸੈਲ ਦੇਖੋ ਕਿ ਟੇਸਟ ਕਿਹਦਾ ਵਾ। ਸੈਲ ਨੂੰ ਛੱਡੋ ਉਸਤਾਦ ਜੀ, ਇਹ ਸੇਬ ਭਲਾ ਕਿੱਦਾਂ ਖਾਈਦੇ? ਇੰਜ ਫੱਕਾ ਮਾਰ ਯਾਰ ਝੰਗਦਾਰ ਦੇ ਲੈਣ ਸਿਰ ਇਹਦਾ ਛੇ ਛਾਂਟੀ ਹੋਣ ਡਿਆ ਠੀਕ ਆ ਜੀ। ਫੈਸਲ ਸਾਹਿਬ ਨੇ ਜਿਹੜੀ ਮੇਰੇ ਕੋਲ ਗੱਡੀ ਲਈ ਆ, ਅੱਧੀ ਗੱਡੀ ਦੇ ਪੈਸੇ ਮੈਨੂੰ ਟਿਕਟੌਕ ਤੋਂ ਹੀ ਸੈਂਡ ਕਰਤੇ ਨੇ ਹਾਏ ਹਾਏ। ਅੱਗੇ ਵੀ ਮੁੰਡੇ ਮੁਫਤਾ। ਠੀਕ ਆ ਜੀ। ਦਾਣੇ ਸਾਹਿਬ 4 ਵਾਰੀ ਕਹਿ ਚੁੱਕੇ ਨੇ, ਮੈਂ ਬਸ ਤੁਹਾਡਾ ਕਰਕੇ ਸਾਜੀ ਹੋਣਾ, ਹੁਣ ਮੇਰਾ ਦਿਲ ਨਹੀਂ ਕਰ ਰਿਹਾ। ਠੀਕ ਆ ਜੀ। ਨੋਨੀ ਸਾਹਿਬ ਨੂੰ ਮੈਂ ਕਿਹਾ ਕਿ ਨੋਨੀ ਸਾਹਿਬ ਤੁਸੀਂ ਪੈਸੇ ਨਹੀਂ ਕੱਢਣੇ, ਤੁਸੀਂ ਜੋੜੀ ਜਾਣੇ ਜੋੜੀ ਜਾਣੇ ਜੋੜੀ ਜਾਣੇ, ਸਿੱਧਾ ਇੱਥੋਂ ਮੈਂ ਤੈਨੂੰ ਸਿੱਧਾ ਹੀ ਮਕਾਨ ਤੇ ਇਨਸ਼ਾਅੱਲਾ society ਤੈਨੂੰ ਮਕਾਨ ਚ ਪਾਉਣਾ ਇੱਥੋਂ ਹੀ ਟਿਕਟੌਕ ਤੋਂ। ਪਿੱਛੇ ਰਹਿ ਗਿਆ ਤੂੰ। ਹਾਂਜੀ ਇਹ ਪਿੱਛੇ ਰਹਿ ਗਿਆ। ਹੁਣ ਤੂੰ ਮੇਰੀ ਗੱਲ ਸੁਣ, ਹਾਂਜੀ ਤੇਰੇ ਕੋਲ 2 ਆਫਰਾਂ ਨੇ, ਜਾ। ਹਾਏ। ਇਹਦੇ ਕੋ ਇੱਕ ਤੂੰ ਟਿਕਟੌਕ ਤੇ ਆਉਣਾ ਸ਼ੁਰੂ ਕਰ ਦੇ, ਮੋਬਾਈਲ ਤੈਨੂੰ ਮੈਂ ਲੈ ਦਿੰਦਾ। ਠੀਕ। ਤਰੀਕਾ ਤੈਨੂੰ ਮੈਂ ਸਮਝ, ਜਿੱਥੇ ਮਰਜ਼ੀ ਜਾ, ਬਹਿ ਆ, ਪੈਸੇ ਕਢਾ ਨਾ ਕਢਾ, ਤੇਰੀ ਸਿਰ ਪੀੜ ਆ। ਠੀਕ ਆ। ਮੈਂ ਕੋਈ ਮਸਲਾ ਹੋਵੇ ਮੈਂ ਬੈਠਾ ਵਾਂ, ਸਾਡੀ ਇਹ ਨਹੀਂ ਕਿ ਗਲਤ ਹੋ ਬਿਲਕੁਲ ਜਾਣਾ ਵਾ। ਠਹਿਰ ਜਾਣਾ। ਜਿੱਦਾਂ ਨੋਨੀ ਆ, ਹਾਂਜੀ ਯਾਨੀ ਨੋਨੀ ਇਦਾਂ ਵਾ ਕਿ ਨੋਨੀ ਇੱਥੇ ਰਹਿੰਦਾ ਰਾਤ ਨੂੰ, ਹਾਂਜੀ। ਇੱਥੇ ਹੀ ਟਿਕਟੌਕ ਤੇ ਬਹਿੰਦਾ ਵਾ। ਮੈਂ ਆਪ ਵੀ ਨੋਨੀ ਕੋ ਚਲਾ ਜਾਣਾ, ਪੈਸੇ ਸਾਰੇ ਨੋਨੀ ਨੂੰ, ਨੋਨੀ ਪੁੱਛ ਲਾ ਨੋਨੀ ਨੂੰ ਕਿ ਪੈਸਿਆਂ ਦਾ ਮੈਂ ਮਤਲਬ ਇਹਦੇ ਨਾਲ ਕੋਈ ਡੀਲ ਆ ਜਾਂ ਮੈਨੂੰ ਇਹਨੇ ਮੈਨੂੰ ਦੇਣੇ ਆ ਜਾਂ ਪੁੱਛ ਲਾ ਨੂੰ, ਸਾਰੇ ਇਹਦੇ ਆ। ਤਾਜੀ ਮੰਮੀ ਬਲਕਿ ਇਹਨੂੰ ਮੈਂ ਕਿਹਾ ਤੂੰ ਕਢਾਉਣਾ ਹੀ ਨਹੀਂ, ਤੂੰ ਇੱਥੋਂ ਸਿੱਧਾ ਹੁਣ ਨੋਨੀ ਰੋਜ਼ ਆਊਗਾ ਸਵਾਜੀ ਆ ਦੇਖੋ $4,000 $4,500 $3,000 ਇੱਕ ਮਿਸਾਲ ਆ। ਤੇ ਇਹਨੂੰ ਮੈਂ ਕਿਹਾ ਵੀ ਬੇਟਾ $10,000 ਜਦੋਂ ਤੇਰਾ ਹੋ ਗਿਆ ਨਾ, $10,000 ਕਿੰਨੇ 28 ਲੱਖ ਰੁਪਏ। 28 ਲੱਖ ਰੁਪਏ ਸਿੱਧਾ $10,000 ਆਪਾਂ ਮਕਾਨ ਵਾਲਿਆਂ ਨੂੰ ਕਰਕੇ ਸੈਂਡ 28 ਲੱਖ। ਅੱਗੋਂ ਮਕਾਨ 40 ਦਾ 45 ਦਾ, ਉਹਦੇ ਕੋਲ 6 ਮਹੀਨੇ ਦਾ ਟਾਈਮ ਲੈ ਕੇ 6 ਮਹੀਨੇ ਬਾਅਦ ਫੇਰ ਹੁੰਦੇ ਨੇ। ਸਿੱਧਾ 2.5-3 ਮਰਲੇ ਦੇ ਸੋਹਣੇ ਡਬਲ ਸਟੋਰੀ ਮਕਾਨ ਚ ਜਾ ਲੈ ਕੇ ਉਸ ਤੋਂ ਬਾਅਦ ਫੌਰਨ ਅਗਲੇ ਪੈਸੇ ਆਪਣੇ ਵਿਆਹ ਵਾਸਤੇ ਜੋੜਨੇ ਸ਼ੁਰੂ ਕਰ ਦੇ। 6 ਮਹੀਨੇ ਦੇ ਵਿੱਚ 10-15-20 ਲੱਖ ਜੁੜੇ, ਵਿਆਹ ਕਰਾ ਤੇ ਆਪਣੀ ਜ਼ਿੰਦਗੀ ਸਕੂਨ ਕਰ। ਏਦਾਂ ਉਹਨੂੰ ਮੈਂ ਕਿਹਾ ਤੇਰੇ ਕੋਲ ਦੋ ਆਪਸ਼ਨਾਂ ਨੇ। ਇੱਕ ਤੇਰੇ ਕੋਲ ਆਪਸ਼ਨ ਇਹ ਆ ਕਿ ਤੂੰ ਮੋਬਾਈਲ ਵੀ ਮੇਰਾ, ਜਗ੍ਹਾ ਵੀ ਮੇਰੀ। ਤੁਸੀਂ ਨਾਲ ਉਹਦੇ ਨਹੀਂ ਜਗ੍ਹਾ ਮੇਰੀ ਹੈ ਨਾ। ਨਹੀਂ ਸਾਥ ਉਹਦਾ ਤੁਸੀਂ ਪ੍ਰਾਪਰ ਦੋਗੇ ਨਾ। ਹਾਂਜੀ, ਜਦੋਂ ਜਗ੍ਹਾ ਮੇਰੀ ਆ ਤੇ ਮੇਰੇ ਕੋਲ ਹੀ ਹੋਣਾ ਉਹਨੇ। ਸਾਰਿਆਂ ਦਾ ਦਿੱਤਾ ਬਲਕਿ ਆ ਭਾਜੀ ਇਹ ਲੈ ਲੈਣਾ, ਆਪੇ ਵਧੀ ਜਾਂਦੇ ਆ। ਜ਼ਾਇਕਾ ਦੇ ਕੁਝ ਬਸ ਜ਼ਾਇਕਾ ਉਹਨਾਂ ਨੇ ਸਕੂਲੇ ਜਾਣਾ ਸੀ, ਤੁਹਾਨੂੰ ਇੱਥੇ ਲੈ ਆਏ। ਤਾਜੀ ਇੱਥੇ ਇਹ ਕੋਈ ਨਹੀਂ ਇਦਾਂ ਖਾ ਲਓ, ਕੋਈ ਰੌਲਾ ਨਹੀਂ। ਜ਼ਾਇਕਾ ਅੱਛਾ ਜੀ, ਤੁਸੀਂ ਜਦੋਂ ਰਾਤ ਨੂੰ ਰੋਜ਼ 3 ਘੰਟੇ ਤੁਸੀਂ ਟਿਕਟੌਕ ਤੇ ਬਹਿਣਾ ਮੇਰੇ ਮੋਬਾਈਲ ਤੇ, ਮੇਰੀ ਜਗ੍ਹਾ ਤਾਜੀ, ਲੇਕਿਨ ਮੈਨੂੰ ਉਹਦਾ ਪਤਾ ਨਹੀਂ। ਉਹ ਸੁਣ ਲਓ ਨਾ ਭਾਈ, ਆ ਪੂਰੀ ਗੱਲ ਸੁਣ ਲਓ ਨਾ, ਸੁਣ ਲਓ। ਅੱਛਾ, ਤੇ ਤੁਹਾਨੂੰ ਤੁਸੀਂ ਬਹਿਣਾ ਵਾ ਮਹੀਨੇ 'ਚ 12 ਦਿਨ, ਜੁਮਾ ਹਫਤਾ ਤਵਾਰ। ਸੁਣ ਲਾ, ਜੁਮਾ ਹਫਤਾ ਤਵਾਰ, ਜੁਮਾ ਹਫਤਾ ਤਵਾਰ, ਜੁਮਾ ਹਫਤਾ ਤਵਾਰ, ਜੁਮਾ ਹਫਤਾ ਤਵਾਰ, ਮਹੀਨੇ 'ਚ 12 ਦਿਨ। ਪੀਰ ਮੰਗਲ ਬੁੱਧ ਜੁਮੇਰਾਤ ਤੂੰ ਈਜ਼ੀ ਹੈ। ਠੀਕ ਹੈ ਭਾਈ? ਹਾਂਜੀ ਰੋਜ਼ ਨਹੀਂ, ਜੁਮਾ ਹਫਤਾ ਤਵਾਰ, ਜੁਮਾ ਹਫਤਾ ਤਵਾਰ ਨੂੰ ਤੂੰ ਰਾਤ ਨੂੰ 11 ਵਜੇ ਤੋਂ ਲੈ ਕੇ 12 1 2 3 ਵਜੇ ਤੱਕ ਬਹਿਣਾ 4 ਘੰਟੇ। ਕਿੰਨੇ ਪੈਸੇ ਲੈਣੇ ਬਹਿਣ ਦੇ ਦੱਸ? ਮੂੰਹ ਮੰਗ। ਤੂੰ ਬਰੋਡ ਬੰਦ ਕਰਨੀ, ਉੱਠਣਾ ਵਾ, ਮੈਂ ਤੈਨੂੰ ਪੈਸੇ ਦੇ ਦੇਣੇ ਆ। ਯਾਨੀ ਤੈਨੂੰ ਨਹੀਂ ਦੇਣੇ,
ਜਾਂ ਤੈਨੂੰ ਹਾਂਜੀ, ਦੇਣੇ ਆ ਜਾਂ ਇਹਨੂੰ ਤੇਰੇ ਨਹੀਂ। ਘਰ ਦੇਣੇ ਆ ਜਾਂ ਤੇਰੇ ਬੈਂਕ 'ਚ ਜਮ੍ਹਾਂ ਕਰਾਉਣੇ ਉਸਤਾਦ ਜੀ- ਯਾਨੀ ਹੋਣਗੇ ਤੇਰੇ ਕੋਲ। ਹਾਂ ਇਹਦੇ ਲਈ ਇਹਨੂੰ ਖਰਚੇ ਦੇ- ਹਾਂਜੀ ਦੱਸੋ ਜੀ, ਪੈਸੇ ਦੱਸ। ਪੈਸੇ ਨਹੀਂ ਹਲੇ ਮੈਂ ਰੁਕ ਕੇ ਫਿਰ ਮੈਂ ਪੈਸੇ ਦਾ ਨਹੀਂ 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 ਨਹੀਂ, ਨਹੀਂ ਗੱਲ ਹੁਣ ਅਲ ਦੇਖਾ ਸੌਦਾ ਕਰਨਾ। ਦੂਜੀ ਵੀ ਆਪਸ਼ਨ ਜ਼ਿਹਨ 'ਚ ਰੱਖ ਹਾਂਜੀ ਕਿ ਸਾਜੀ ਨਹੀਂ ਮੈਂ ਇਦਾਂ ਨਹੀਂ ਕਰਨਾ, ਮੈਂ ਰੋਜ਼ ਬਵਾਂ, ਮੈਂ ਹਫਤੇ ਬਾਅਦ ਬਵਾਂ, ਮੈਂ 10 ਦਿਨਾਂ ਬਾਅਦ ਬਵਾਂ, ਮੈਂ ਜਾਣਾ ਮੇਰਾ ਕੰਮ ਜਾਣੇ, ਮੈਨੂੰ ਮੋਬਾਈਲ ਲੈ ਮੈਨੂੰ ਮੋਬਾਈਲ ਲੈ ਦੇ। ਹਾਂਜੀ ਹਾਂਜੀ ਫਿਲਹਾਲ ਤੁਸੀਂ ਮੈਨੂੰ ਪਹਿਲੇ ਮੋਬਾਈਲ ਲੈ ਕੇ ਦਿਓ। ਮੇਰੀ ਆਮਦ ਮਰੀ ਪਈ ਮਤਲਬ ਰਨ ਅਪ ਹੋਣਾ। ਟਿਕਟੋਕ ਤੇ ਵੀ ਮੈਂ ਬਹਿ ਜਾ ਕਰੂੰ, ਉੱਤੇ ਕੋਈ ਨਹੀਂ ਆ, ਉਹ ਰੈਥਨ ਕਰਕੇ ਬਹਿਣਾ, ਉੱਤੇ ਮੈਂ ਬਹਿ ਜਾ। ਆ ਮੋਬਾਈਲ ਸਾਈ ਲੈ ਕੇ ਦੋ ਮਾੜਾ ਬੰਦਾ ਵਾ ਤੁਹਾਡਾ ਪੁੱਤਰ ਵਾ। ਮੋਬਾਈਲ ਤੇ ਉਹਨੂੰ ਮਹੀਨਾ ਹੋ ਗਿਆ ਮੰਗਣ ਦਿਆਂ ਮੇਰੇ ਕੋਲ। ਹਾਂਜੀ ਨਹੀਂ, ਲੇਕਿਨ ਮੋਬਾਈਲ ਲੈ ਨਾ ਕੇ ਦਵਾਂ ਇੱਕ ਮਿੰਟ ਓਏ, ਤੇਰਾ ਰਾਈਟ ਮੈਂ ਮੋਬਾਈਲ ਨਹੀਂ ਲੈ ਕੇ ਦੇ ਰਿਹਾ, ਮੈਂ ਤੇ ਉਦੋਂ ਦਾ ਤੇਰਾ ਥੋੜਾ ਕਾਬੂ ਆ। ਉਸਤਾਦ ਜੀ ਮੋਬਾਈਲ ਲੈ ਕੇ ਦੇਣ ਦੀ ਦੇਰ ਹੋਣੀ ਆ। ਤੁਸੀਂ ਇਦਾਂ ਕਹੋ ਨਾ, ਮਹੀਨਾ ਹੋ ਗਿਆ ਮੋਬਾਈਲ ਮੰਗਣ ਡਿਆ ਵਾ, ਮੋਬਾਈਲ ਲੈ ਕੇ ਦੇਣਾ, ਤੁਸੀਂ ਕਹਿਣਾ ਮਹੀਨਾ ਹੋ ਗਿਆ ਮੋਬਾਈਲ ਦਿੱਤਾ। ਇਹਨੇ ਮੈਨੂੰ ਕਿਹਾ ਬਾਅਦ ਚ ਕਿਹਾ ਸੀ ਕਿ ਉਸਤਾਦ ਜੀ ਮਿਠਾਈ ਤੁਸੀਂ ਕਹੋ। ਇਹਦਾ ਅਸਲ 'ਚ ਇੱਕ ਰੌਲਾ ਵੀ ਆ। ਇਹਨੂੰ ਟਿਕਟੌਕ ਤੇ ਤੁਸੀਂ ਮੋਬਾਈਲ ਦੇ ਦਿੱਤਾ, ਜਦੋਂ ਇਹਨੇ ਟਿਕਟੌਕ ਤੇ ਹੋਣਾ ਇਹਦੇ ਆਲੇ ਦੁਆਲੇ ਨੂੰ ਪਤਾ ਲੱਗ ਜਾਣਾ, ਕਿਸੇ ਨੇ ਵੀ ਇਹਦਾ ਮੋਬਾਈਲ ਫੜਨਾ ਵਾ ਤੇ ਆਰਾਮ ਦੇ ਨਾਲ ਟ੍ਰਾਂਜੈਕਸ਼ਨ ਕਰ ਲੈਣੀ, ਦੂਸਰੀ ਜਿੱਦਾਂ ਅੱਗੇ ਇਹਦਾ ਨਾ ਹੁੰਦਾ ਵਾ। ਇਹਨੂੰ ਉਸਤਾਦ ਕੋਈ ਬੰਦਾ ਆਹ ਕਰ ਲੈਂਦਾ, ਕੋਈ ਨੰਬਰ ਕੱਢ ਲੈਂਦਾ, ਕੋਈ ਮੋਬਾਈਲ ਹੀ ਚੁੱਕ ਲੈਂਦਾ, ਠੀਕ ਆ। ਇਹਨੂੰ ਪਤਾ ਵੀ ਨਹੀਂ ਲੱਗਣਾ ਇਹ ਮੋਬਾਈਲ ਕਿਤੇ ਭੁੱਲ ਗਿਆ ਤੇ ਉਹ ਸਾਰਾ ਕੁਝ ਉਹਦੇ ਵਿੱਚ ਵਿੱਚ ਹੀ ਓਪਨ ਹੋਣਾ ਆ। ਵਾ। ਲੇਕਿਨ ਇਹਦਾ ਇੱਕ ਹੱਲ ਹੈਗਾ ਨਾ ਉਸਤਾਦ ਜੀ, ਗੱਲ ਉਸਤਾਦ ਸਮਝ ਆ ਰਹੀ? ਹੱਲ ਹੈ ਵੇ ਕਿ ਇਹਨੂੰ ਮੋਬਾਈਲ ਦਿਓ ਲੈ ਕੇ, ਲੇਕਿਨ ਮੋਬਾਈਲ ਦਫ਼ਤਰ ਹੀ ਰਵੇ। ਇਹ ਟਿਕਟੋਕ ਉਹਨੇ ਬੰਦ ਕੀਤੀ, ਤੁਸੀਂ ਰੱਖ ਲਿਆ, ਸਵੇਰੇ ਆਇਆ ਨਹੀਂ ਇਹ ਮੋਬਾਈਲ ਲੈ ਕੇ ਵੀ ਦੇਣਾ, ਉਹ 'ਚ ਟਿਕਟੌਕ ਉਹ 'ਚੋਂ ਨਹੀਂ ਆਉਣਾ ਲਾਈਵ। ਉਸਤਾਦ ਜੀ ਇਹ ਵੀ ਹੋ ਸਕਦਾ ਜਿਹੜੀ ਇਹਦੀ ਆਈਡੀ ਹੈ ਸਾਰਾ ਕੁਝ ਉਹ ਸਾਡੇ ਖੁੱਲਾ ਵੇ ਲਾਈਵ, ਇਹਦੇ ਮੋਬਾਈਲ ਤੋਂ ਲਾਈਵ ਜਾ ਹੀ ਨਾ ਸਕੇ। ਹਾਂ ਇਸ ਤਰ੍ਹਾਂ ਸਹੀ। ਉਸਤਾਦ ਜੀ ਇਹ ਵੀ ਹੋ ਸਕਦਾ ਕਿ ਨਾਂ ਦੇ ਪਾਸਵਰਡ ਲਾਇਆ ਹੋਇਆ, ਇਹਨੂੰ ਪਤਾ ਕਿ ਮੇਰੇ ਨਾਂ ਦਾ ਪਾਸਵਰਡ ਆ। ਮੈਂ ਤੇ ਇੰਨਾ ਹੀ ਕਵਾਂਗਾ ਕਿ ਤੁਸੀਂ ਇਹਨੂੰ ਪੈਸੇ ਜ਼ਿਆਦਾ ਦਿਓਗੇ ਨਾ ਤੇ ਇਹਦੇ ਮਾਮਲਾਤ ਖਰਾਬ ਹੋ ਨਹੀਂ ਜਾਣਗੇ। ਨਹੀਂ ਮੈਂ ਪੈਸੇ ਜ਼ਿਆਦਾ ਇਹਨੂੰ ਨਹੀਂ ਦੇਣੇ, ਇਹਦੇ ਘਰਦਿਆਂ ਇਹਨੂੰ ਨੂੰ ਆਪ ਹਰ ਚੀਜ਼ ਲੈ ਕੇ ਦੇਣੀ। ਇਹਦੇ ਕੱਪੜੇ ਛਪੜੇ ਘੜੀ ਇਹਨੇ ਪਾਈ ਹੋਵੇ ਉਸਤਾਦ ਜੀ, ਸੋਹਣਾ ਮਾਹੌਲ ਹਾਂ। ਲੇਕਿਨ ਰੌਲਾ ਇਹਦਾ ਇਹ ਵੀ ਆ, ਇਹਨੂੰ ਹੁਣ ਤੁਸੀਂ ਐਪਲ ਵਾਚ ਪਵਾ ਦਿਓ, ਤੇ ਉਹ ਅੱਲਾ ਦੇ ਹੁਕਮ ਨਾਲ ਉਹ ਕਿਸੇ ਹੋਰ ਤੇ ਪਾਈ ਹੋਣੀ। ਅਮਰੂਦ ਬਾਜ ਲੱਥੇ ਉਹ ਐਪਲ ਗਵਾਚ ਹੋ ਜਾਣੀ। ਲੇਕਿਨ ਅੱਲਾ ਜਾਣਦਾ, ਜਿਹੜੀ ਮੈਂ ਕੱਲ ਐਪਲ ਵਾਚ ਪਾਈ ਸੀ ਨਾ, ਦੇਖ ਲਓ ਐਪਲ ਗਵਾਚ ਹੋ ਗਈ। ਲੇਕਿਨ ਐਪਲਾਂ ਤੋਂ ਦਿਲ ਹੀ ਟੁੱਟ ਗਿਆ ਉਸਤਾਦ ਜੀ। ਹਾਂਜੀ ਨਹੀਂ ਇਹ ਤੇ ਹੁਣ ਮੈਂ ਜ਼ਿੰਦਗੀ 'ਚ ਸੇਬ ਮੈਂ ਤਾਂ ਨਹੀਂ ਖਾਂਦਾ, ਕੋਈ ਵੱਡਾ ਵੀ ਨਹੀਂ ਖਾਂਦਾ। ਮੇਰਾ ਵੱਡਾ ਤਾਂ ਵੀ ਜੇ ਸੇਬਾਂ ਦੀ ਸ਼ੁਰੂਆਤ ਇਹ ਹੁੰਦੀ ਹੈ ਤਾਂ ਮੈਂ ਨਹੀਂ ਖਾਂਦਾ। ਸਾਜੀ ਇਹ ਬਾਬਿਆਂ ਵਾਲੀ ਗੇਮ ਚ ਪਾ ਕੇ ਖੇਲ ਵੀ ਲੈਂਦੇ ਆ। ਆਹੋ ਨਹੀਂ ਉਸਤਾਦ ਜੀ ਕਹਿੰਦੇ ਸੇਬ ਖਾਣ ਵਾਲਾ ਬੰਦਾ ਉਹ ਡਾਕਟਰ ਕੋਲ ਸਾਰੀ ਜ਼ਿੰਦਗੀ ਨਹੀਂ ਜਾਂਦਾ। ਭਾਜੀ ਇਹ ਸੇਬਾਂ ਦੇ ਬਾਰੇ ਚ ਕਿਹਾ ਗਿਆ। ਹਾਂ ਸਹੀ ਗੱਲ ਆ ਵੀ ਗਲੇ 'ਚ ਫਸਣਾ 2 ਸਕਿੰਟ ਬਾਅਦ ਮੌਤ ਹੋ ਜਾਣੀ, ਡਾਕਟਰ ਕੋਲ ਕਿਹਨਾਂ ਉੱਥੇ ਉਹਨਾਂ ਨੇ ਚੁੱਕ ਕੇ ਦੱਬ ਆਉਣਾ। ਭਾਜੀ ਡਾਕਟਰ ਸਾਹਿਬ ਕੋਲ ਲੈ ਕੇ ਉਹਨੇ ਪੇਟੀ ਖੋਲੀ ਹੋਈ ਸੀ। ਐ ਉਹ ਕਹਿੰਦਾ ਉਹ ਨਹੀਂ ਹੁੰਦਾ ਗੱਲ ਘਟ ਕੁੱਟੂ ਬੇਰ ਟੈਪ, ਯਾਰ ਇਹਨੂੰ ਵੱਡੇ ਬੇਰ ਹੁੰਦੇ ਆ। ਫੇਰ ਵੱਡੇ ਜੀ ਫੇਰ ਐਡਾ ਬੇਰ ਹੁੰਦਾ। ਉਸਤਾਦ ਜੀ ਤੁਸੀਂ ਜ਼ੈਕਾ ਤੂੰ ਦੇਖਣਾ ਬੇਰ ਲੈ ਆਉਂਦਾ ਦਰੁਸਤ ਲੈ ਆਉਂਦਾ। ਯਾਰ ਆ ਪੜਾਈ ਆ ਭਾਵ ਪੜਾਈ ਆ ਦੇ ਇਹ ਉਸਤਾਦ ਜੀ ਇਸ ਟਾਈਮ ਤੁਸੀਂ ਹੈਰਾਨ ਹੋ, ਪਰੇਸ਼ਾਨ ਕਰ। ਹੈ ਵੇ ਜਿੱਤੇ ਪਏ ਤੂੰ ਕਹਿੰਦਾ ਸਾਜੀ ਤੁਸੀਂ ਇਸ ਟਾਈਮ ਹੈਰਾਨ ਹੋਏ ਨਾ, ਹਾਂ ਹੁਣ ਤੁਹਾਨੂੰ ਪਰੇਸ਼ਾਨ ਕਰਾਂ। ਮੈਂ ਕਹਾਂ ਇਹ ਸਭ ਤੋਂ ਵੱਡੇ ਚੁਣ ਕੇ ਲਿਆ ਹਣਾ, ਕੱਲਾ ਵੱਡਾ ਚੁਣ ਕੇ ਲਿਆ। ਇਹਦੇ ਚ ਵੀ ਦਾਗੀ ਦੁਗੀ ਵੇਖ ਕੇ ਸਿੱਟਣ ਆਹੋ ਹਲੋ ਅਸਲੀ ਆ ਗਏ ਸੀ, ਉਹਨਾਂ ਦਾ ਟੋਟਾ ਉਹਦੇ ਜਿੱਡਾ ਬਸਾ। ਸੇਬਾਂ ਦੇ ਪਿਓ ਆ। ਇਹ ਨਾ ਇੰਜ ਕਰਕੇ ਬੁੱਕ ਭਰਦਾ ਸੀ ਸੇਬਾਂ ਦੀ ਤੇ ਐ ਕਰਦਾ ਸੀ, ਬਾਕੀ ਜਿਹੜੇ ਲੱਭ ਜਾਂਦੇ ਸੀ ਉਹ ਚੁੱਕ ਲਿਆਉਂਦਾ ਸੀ। ਯਕੀਨ ਕਰੋ ਤੂੰ ਆ ਵੀ ਖਾ ਕੇ ਦਿਲਾ ਦਾਮ ਸੀ ਉਹ ਵੀ ਖਾ ਕੇ ਦੇਖ ਲਾ ਤੈਨੂੰ ਇਹਦਾ ਪਚਾਸ ਆ ਜਾਏਗੀ। ਸ਼ੁਰੂਆਤ ਆ ਜਵਾਨ ਚੀਜ਼ ਆ, ਉਹ ਬੁਢਾਪਾ ਵਾ। ਸੇਬ ਲੈ ਕੇ ਨਿਕਲੇ, ਪਿੱਛੇ ਰੇੜੀ ਵਾਲਾ ਕਹਿੰਦਾ ਇਹਨਾਂ ਦਾ ਬੀਜਾਂ ਵਾਲਾ ਛਾਪਰ ਵੀ ਲੈ ਜਾ, ਢਿੱਡ 'ਚ ਤੇ ਜਗ੍ਹਾ ਹੀ ਨਹੀਂ ਹੈ। ਇਹਨੂੰ ਸੇਬ ਦੇ ਕੇ ਰੇੜੀ ਵਾਲਾ ਆਪਣੇ ਮੁੰਡੇ ਨੂੰ ਕਹਿੰਦਾ ਤੋੜ ਰੇੜੀ ਅੱਗੇ ਕਰ ਹੋਰ ਕਿਸੇ ਰੋਡ ਤੇ ਚੱਲ ਵਾਪਸ ਆਓ ਹਾਂਜੀ ਜ਼ੈਕਾ ਕੈਸਾ ਸਹੀ ਸੀ, ਬਾਅਦ ਝੂਠ ਨਾ ਬੋਲੀ। ਟਿਕਟੌਕ ਤੇ ਤੂੰ ਆਉਣਾ ਹੀ ਆਉਣਾ ਇੱਕ ਸਾਜੀ ਸੇਬ ਪਾਪਰਾ ਮਗਰੇ ਲੱਗ ਹਾਂ ਜ਼ਕਾ ਰਿਹਾ ਸੇਬ ਹਾਂਜੀ ਪੂਰਾ ਵੀ ਨਹੀਂ ਇਦਾਂ। ਯਾਰ ਬਾਸ ਉਹ ਵੀ ਖਾ ਕੇ ਦੇਖ ਯਾਰ। ਆ ਭਾਈ ਮਿੱਠੇ ਨੂੰ ਸੇਬ ਵੇਚ ਕੇ ਨਾ ਭਾਈ ਆ ਨਾ ਆਪਣੇ ਖਾਨਦਾਨ 'ਚ ਫੋਨ ਕਰਨ ਡਿਆ, ਕੌਣ ਕਹਿੰਦਾ ਵੀ ਮੇਰਾ ਸੇਬ ਨਹੀਂ ਵਿਕਣਾ। ਉਹ ਸੇਬ ਹੀ ਉਹ ਨਹੀਂ ਉਹ ਨਹੀਂ ਆ ਤੂੰ ਕੁਝ ਹੋਰ ਖਾਣੇ ਆ। ਯਾਰ ਉਹਦੀ ਗੱਲ ਚੀਜ਼ੀ ਯਾਰ। ਦਾਜੀ ਮੈਂ ਕਿਹਾ ਭਾਈ ਮਿੱਠੇ ਨੂੰ ਉਹ ਸੇਬ ਵੇਚ ਕੇ ਨਾ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਨ ਡਿਆ ਰੇੜੀ ਵਾਲਾ, ਕੌਣ ਕਹਿੰਦਾ ਸੀ ਮੇਰੇ ਸੇਬ ਨਹੀਂ ਵਿਕਣੇ। ਯਾਰ ਐ ਤੂੰ ਕੁੱਟ ਕੇ ਦੋ ਵਿੱਚ ਪੁਦੀਨਾ ਪਾਉਣਾ, ਧਨੀਆ ਪਾਉਣਾ, ਤੇ ਚਟਨੀ ਉਸਤਾਦ ਤੁਹਾਨੂੰ ਪਤਾ ਐਪਲ ਦੀ ਚਟਨੀ, ਇਹ ਚਟਨੀ ਵਾਲੇ ਆ, ਇਹ ਸ਼ੇਕ ਵਾਲੇ ਜੂਸ ਵਾਲੇ ਵਿੱਚ ਤੁਸੀਂ ਇੱਕ ਕੇਲਾ ਪਾਉਣਾ ਵਾ। ਓਏ ਜੂਸ ਵਾਲੇ ਨਹੀਂ, ਕੰਡੀ ਬਿਠਾਉਣ ਵਾਲਾ ਸੇਬ। ਔਰ ਤੁਹਾਨੂੰ ਪਤਾ ਇਹਦਾ ਅਚਾਰ ਬੜਾ ਸੁਥਰਾ ਪੈਂਦਾ ਇਸ ਸੇਬ ਦਾ। ਉਹ ਨਹੀਂ ਓਏ, ਤਾਨੀ ਸੇਬ ਆ ਉਸਤਾਦ ਜੀ, ਖਾ ਕੇ ਤੇ ਦੇਖੋ ਮੇਰੇ ਸ਼ਹਿਰ ਦਾ ਨਾਂ ਨਾ ਲਈ ਇਹਨਾਂ ਸੇਬਾਂ ਦੇ ਨਾਲ। ਥੋੜੇ ਉਹਦੇ ਦੇ ਆ ਇਸ ਸੇਬ ਤੇ ਕਿਸੇ ਸ਼ਹਿਰ ਦਾ ਵੀ ਨਾ ਨਾਮ ਲਈ। ਉਹਦੇ ਨਾਲ ਬੰਦਾ ਬੈਂਟੇ ਵੀ ਖੇਡ ਲੈਂਦਾ ਜੀ। ਆਵਾਜ਼ ਹੀ ਖਾ ਕੇ ਦਿਖਾਓ ਜਰਾ। ਉਹ ਭਾਈ ਉਹ ਇਹ ਨਾ ਜਿੰਨੀ ਦੁਨੀਆ ਵੇਖਣ ਦੀ ਹੈ ਨਾ, ਤੂੰ ਜਿਹਦੇ ਸ਼ਹਿਰ ਦਾ ਇਹਦਾ ਵੀ ਨਾਂ ਲਿਆ ਨਾ, ਉਹਨੇ ਕਹਣਾ ਝੂਠ ਲੱਗਾ ਸਾਡੇ ਹੈ ਹੀ ਨਹੀਂ। ਨਹੀਂ ਸੀਰੀਅਸਲੀ ਯਾਰ ਤੁਸੀਂ
ਆ ਦਾਨ ਜੀ ਚਟਨੀ ਵਾਲੇ ਆ, ਚਟਨੀ ਕੋਲ ਉਹ ਸੇਬ ਚੈੱਕ ਕਰ ਉਹ ਵੀਡੀਓ ਮੈਂ ਲਾਇਆ 3 ਰੁਪਏ ਖੋਲਿਆ ਤੂੰ ਬੜੇ ਦਾਈ ਸੇਬ ਹੈਗੇ ਆ ਯਾਰ ਉਸਤਾਦ ਜੀ ਸੇਬ ਹੀ ਹੁਣ ਇਹਦੀ ਮੈਂ ਕਸਮ ਦਵਾਂ ਇਹ ਭਰ ਕੇ ਪਕਾਉਣ ਵਾਲੇ ਆ। ਕੁਦਰਤੀ ਆ ਕਿਤੇ ਨਾਨੀ ਨਹੀਂ ਬਣਾਉਣ ਡਈ, ਇਹ ਕੁਦਰਤੀ ਹੱਥ ਹੈ। ਅਸੀਂ ਕਿਤੇ ਘਰ ਸੇਬ ਭਰਦੇ ਨਹੀਂ ਇਹ ਇਹ ਜਿਹੜੇ ਬਾਗ 'ਚ ਤੋੜਨ ਡਿਆ ਸੀ ਸੇਬ ਤੇ ਸੇਬਾਂ 'ਚ ਵਿੱਚ ਆਵਾਜ਼ ਮਿੱਠੇ ਤੈਨੂੰ ਕਿੰਨੇ ਕੁ ਤੇਰੇ ਕੋ ਪੈਸੇ ਆ ਜਾਣ ਤਾਂ ਤੂੰ ਅੱਛਾ ਫਲ ਲੈਣਾ ਸ਼ੁਰੂ ਕਰ ਦੇ। ਕਦੀ ਵੀ ਨਹੀਂ ਇਹ ਅੱਛਾ ਹੀ ਲਿਆ। ਕਰੋੜ ਰੁਪਏ ਰੋਜ਼ ਦਾ ਕਮਾਉਣ ਲੱਗ ਪਏ। ਅੱਛਾ ਹੁਣ ਇਹਦੇ ਤੇ ਖਰਬੂਜੇ ਦਾ ਸਟicker ਲੱਗ ਨਹੀਂ ਜਾਏ ਮੈਂ ਜਿਹੜੀ ਗੱਲ ਕਰ ਰਿਹਾ ਕਰੋੜ ਰੁਪਏ ਰੋਜ਼ ਦਾ ਕਮਾਉਣ ਲੱਗ ਪਏ ਫਿਰ 500 ਰੁਪਏ ਕਿਲੋ ਵਾਲੇ ਲੈ ਜਾ ਕਰੇਗਾ ਘਰ। ਉਸਤਾਦ ਜੀ ਇਨਸਾਨ ਦਾਦੇ ਮੈਂ ਅੱਲਾ ਮੌਲਾ ਕਿਉਂ ਦੁਆ ਕਰ ਲੈਣਾ ਕਿ ਮੌਲਾ ਇਹਨੂੰ ਇਹਦਾ ਕੋਈ ਹਿਸਾਬ ਲਵਾ ਦੇ ਬਸ। ਇਨਸਾਨ ਤੇ ਰਾਜਦੇ ਨਹੀਂ ਉਸਤਾਦ ਜੀ। ਮੈਂ ਚਾਹੁੰਦਾ ਦੇਖ ਇੱਕ ਮਿਸਾਲ ਤੇਰੇ ਕੋਲ 1000 ਹੈ ਨਾ ਤੇ ਤੂੰ ਸੋਚਦਾ ਮੈਂ 100 ਦੀ ਚੀਜ਼ ਲੈ ਜਾਵਾਂ 100 ਦਾ ਸੇਬ ਲੈ ਜਾਵਾਂ ਆ ਜਿਹੜਾ ਮੈਂ ਕਹਿੰਦਾ ਤੇਰੇ ਕੋਲ ਲੱਖ ਹੋਵੇ ਤੂੰ ਸੋਚੇ ਮੈਂ 1000 ਵਾਲਾ ਲੈ ਜਾਵਾਂ। ਹਾਂ ਇਸ ਤਰ੍ਹਾਂ ਸਹੀ ਪਤਾ ਕੀ ਗੱਲ ਹੈ ਲੇਕਿਨ ਉਹ ਇਹਨੇ ਨਹੀਂ ਸੋਚਣਾ। ਦਾਨਸ ਜੀ ਤੁਸੀਂ ਮੈਨੂੰ 20 ਕਰੋੜ ਵੀ ਦੁਪਹਿਰੇ ਬਾਅਦ ਪੁੱਛਿਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਬੁੱਢਾ ਵੀ ਹੋ ਗਿਆ ਨਾ ਤੇ ਇਹਦੇ ਬੱਚਿਆਂ ਨੇ ਐਡਾ ਸੇਬ ਲਿਆਣਾ ਨਾ ਇਹਨੇ ਕਹਣਾ ਸੇਬ ਕਿਹੜੇ ਚੱਕ ਲਿਆ ਆਏ ਨੇ ਮਿਲਦੇ ਸੀ। ਲੇਕਿਨ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਆਪਣੇ ਬੱਚਿਆਂ ਨੂੰ ਪਹਿਲਾਂ ਸੇਬ ਲੈ ਕੇ ਦਊਂਗਾ ਫਿਰ ਮੈਂ ਲੈ ਕੇ ਦਊਂਗਾ। ਦੂਸਰੀ ਗੱਲ ਨਹੀਂ ਦਾਨਸ ਤੁਸੀਂ ਮੈਨੂੰ ਬਾਹਰ ਪੁੱਛਿਆ ਵੀ ਯਾਰ ਘਰ 'ਚ ਖੁਸ਼ਹਾਲੀ ਦੇ ਕੀ ਰਾਤ ਹੈ ਕਿੱਦਾਂ ਰਹਿਣਾ ਚਾਹੀਦਾ ਇਹਨੂੰ ਮੈਂ ਦੱਸਿਆ ਵੀ ਉਦਾਂ ਮੈਨੂੰ ਕਹਿੰਦਾ ਕੀ ਗੱਲ ਹੈ ਤੇਰੀ ਬੇਗਮ ਤੇ ਤੇਰੇ ਬੱਚੇ ਬੜੇ ਖੁਸ਼ ਰਹਿੰਦੇ ਮੈਂ ਕਿਹਾ ਉਹ ਸੁਣ ਮੈਂ ਕਿਹਾ ਬਾਹਰ ਗਿਆ ਬੱਚਿਆਂ ਨੂੰ ਲੈ ਕੇ ਤੇ ਬੇਗਮ ਨੂੰ ਨਾਲ 2 ਜੂਸ ਦਵਾਏ ਮਸੰਮੀ ਸਾਥੀਆ ਚੈੱਕ ਕਰਿਓ ਇਹਦੀ ਗੱਲ। ਮੈਂ ਕਿਹਾ 2 ਜੂਸ ਦੇ ਗਲਾਸ ਲਵਾਏ ਮਸੰਮੀ ਦੇ ਇੱਕ ਬੇਟੇ ਨੂੰ ਫੜਾਤਾ ਇੱਕ ਬੇਗਮ ਨੂੰ ਫੜਾਤਾ ਉਹ ਚੋਂ ਅੱਧਾ ਮੈਨੂੰ ਬੇਟੇ ਨੇ ਦੇ ਦਿੱਤਾ ਅੱਧਾ ਬੇਗਮ ਨੂੰ ਦੇਤਾ ਮੇਰਾ ਗਲਾਸ ਪੂਰਾ ਹੋ ਗਿਆ ਬੇगम फिर सारे ला के और देख लो तुम्हारे पापा ने हमारी खातिर जूस नहीं पिया उन्होंने अपना ग्लास नहीं लिया हमें ग्लास लेके दिया ये नहीं पता कि बेटे ने अपना ग्लास पूरा कर लिया ਸਾਥੀ ਸਟ੍ਰੈਟਜੀ ਚੈੱਕ ਕਰੋ। स्ट्रैटेजी कैसी है ਚਾਵਲਾਂ ਵਾਲੀ ਵੀ मैं ਗੱਲ। दारू तो समय को भोली ਨੂੰ ਐਜ ਛੱਡੋ ਪੰਜ ਪਾਇਆ ਆਪਣਾ ਗਲਾਸ ਪੂਰਾ ਕਰ ਲਿਆ ਨਾਲੇ ਵੀ ਕੋਈ ਨਾਮ ਹੋਗਾ ਮਿੱਠੇ ਨੇ ਦੇਖੋ ਤੁਹਾਡੇ ਪਾਪਾ ਨੇ ਆਪ ਗਲਾਸ ਨਹੀਂ ਲਿਆ ਪਹਿਲੀ ਗੱਲ ਇਹ ਆ ਹਿਸਾਬ ਲਾ ਲਓ ਤੁਸੀਂ ਕਿ ਆਪਣਾ ਗਲਾਸ ਨਹੀਂ ਲਿਆ ਕਿ ਤੂੰ ਗਰੀਬ ਆ ਮਾਰਾ ਮਰ ਗਿਆ ਤੂੰ। ਸਟ੍ਰੈਟਜੀ ਨਹੀਂ ਸਮਝਦੇ ਤੁਸੀਂ ਸਟ੍ਰੈਟਜੀ ਬੇਗਮ ਦੇ ਦਿਲ ਚ ਘਰ ਨਹੀਂ ਬਣਾਉਣਾ ਹੁਣ ਦੇਖੋ ਮੈਨੂੰ ਚਾਵਲ ਮਨਾ ਸੀਗੇ ਤਾਜੀ ਮਿਸਤਰੀ ਲੈ ਗਿਆ ਘਰ ਪਰ ਜਿਹੀ ਹਾਲਤ ਕਰਕੇ ਕਹਿੰਦੇ ਇਹਦੇ ਦਿਲ 'ਚ ਘਰ ਬਣਾ ਦੇ। ਹੁਣ ਮੈਂ ਨਾ ਇੰਨੇ ਕਿ ਚਾਵਲ ਲੈ ਮਿਸ ਬੇਗਮ ਨੂੰ ਸੀਮਨ ਖਵਾਈ ਜਾ ਰਿਹਾ ਕਹਿੰਦਾ ਮੈਂ ਤੇਰੇ ਦਿਲ 'ਚ ਘਰ ਬਣਾਉਣਾ। ਸਾਡੀ ਭੈਣ ਨੂੰ ਫੋਨ ਆਇਆ ਆਪਣੇ ਘਰੋਂ ਪਿਛਲੇ ਘਰੋਂ ਤੇ ਉਹ ਘਰ ਨਹੀਂ ਜਾਣ ਦੀ ਕਹਿੰਦੀ ਆਇਆ ਚੱਕਰ ਵਾਲਾ ਕਹਿੰਦੀ ਨਹੀਂ ਮੈਂ ਨਹੀਂ ਆ ਸਕਦੀ ਤੁਹਾਨੂੰ ਪਤਾ ਮੇਰੇ ਦਿਲ 'ਚ ਘਰ ਬਣ ਲਿਆ ਅੰਦਰ ਚੱਲ ਜਾ ਜੁੱਤੀ ਲਾਉਣੀ ਹੱਦੋਂ ਇਹਨੂੰ ਖਾਣ ਵਾਲੇ ਕਿ ਮੈਂ ਨਹੀਂ ਖਾਣੇ। ਤੂੰ ਸਾਲਿਆ ਟੁੱਕ ਟੁੱਕ ਕੇ ਸਿੱਟੀ ਜਾਂਦੇ ਆ ਯਾਰ ਖਰਾਬ ਬਿਮਾਰ ਤੋਤੇ ਆ ਸਾਰਾ ਖਾ ਕੇ ਤਾਂ ਇਹ ਖਾਣਾ ਨਹੀਂ ਮੈਂ ਨਹੀਂ ਖਾਣੀ ਨਹੀਂ ਸਾਰੇ ਟੁੱਕ ਟੁੱਕ ਸਿੱਟੀ ਜਾਂਦਾ ਇਦਾਂ ਹੀ। ਕੋਈ ਇਹ ਹੋ ਲੈਣਾ ਕਿ ਆਪਣੇ ਕੋਲ ਇਹ ਬੋਰੀ ਭਰੀ ਪਈ ਆ ਮਿੱਠਾ ਬਾਗ ਵਿੱਚ ਸੇਬ ਲੈਣ ਗਿਆ ਤੇ ਉਹ ਦਰਖਤ ਨੇ ਸਾਰੇ ਪੱਤੇ ਇੰਜ ਕਰਕੇ ਉਹਨੂੰ ਲਗਾ ਲਏ ਜਿਵੇਂ ਬੱਚੇ ਨੇ ਲਗਾਈ ਦੇ। ਆ ਫੜੋ ਹਾਂਜੀ ਭਾਈ ਮਿੱਠਾ ਤੱਕ ਤਾਂ ਸੇਬ ਤੋੜਨ ਲਿਆ ਤੇ ਨਾਲੇ ਚਲੂੰਗੀਆਂ ਵੀ ਦੇਖਣ ਡਿਆ ਕਰ ਚਲੋ ਗਿਆ ਛੋਟੇ ਛੋਟੇ ਸੇਬ ਉਸਤਾਦ ਜੀ ਮਿੱਠਾ ਉੱਪਰੋਂ ਲੰਘਦੇ ਆ ਕਹਿੰਦੇ ਓਏ ਫੜਨੇ ਵਾਲਾ ਬਾਬਾ ਆ ਗਿਆ। ਬੱਚੇ ਚੋਰੀ ਕਰਨ ਵਾਲਾ ਭਾਈ ਆ ਗਿਆ। ਮਿੱਠਾ ਜਿਹਾ ਸੇਬ ਲੈ ਕੇ ਗਿਆ ਇੱਕ ਵੱਡਾ ਸੇਬ ਮਗਰ ਆ ਗਿਆ ਕਹਿੰਦਾ ਮੇਰੇ ਜਿਗਰ ਦੇ ਟੁਕੜਿਆਂ ਦਾ ਖਿਆਲ ਰੱਖੀ। ਇੱਕ ਸੇਬ ਨਹੀਂ ਮਗਰ ਦੌੜਿਆ ਹੀ ਇਹਦੇ ਕਹਿੰਦੀ ਜਾਇ ਜਾਵੇ ਮੈਨੂੰ 2 ਸਾਲ ਦੁੱਧ ਤੇ ਪਿਆ ਰਹਿੰਦੇ। ਓਏ ਮਿੱਠੇ ਨੇ ਇਦਾਂ ਕਰਕੇ ਸੇਬ ਨੂੰ ਹੱਥ ਪਾਇਆ ਤੇ ਸੇਬ ਚ ਅੰਮੀ ਲੈ ਗਿਆ ਮੈਂ ਨਹੀਂ ਖਾਣੇ। ਤੂੰ ਖਾ ਲੈਣੇ ਮੈਨੂੰ ਲੱਗਣ ਦੇ ਅੱਜ ਉਤਰੀ ਟੈਣੀ ਤੇ ਇੱਕ ਵੱਡਾ ਸੇਬ ਖਲੋਗੇ ਕਹਿੰਦਾ ਅੱਜ ਕੱਲ ਸੇਬ ਬੜੇ ਗਵਾਹ ਹੁੰਦੇ ਜੇ ਆਪਣੇ ਬੜੇ ਸੇਬ ਸੰਭਾਲੋ ਮਿੱਠਾ ਸੇਬ ਲੈ ਕੇ ਆਇਆ ਇੱਕ ਵੱਡੇ ਸੇਬ ਨੇ ਪਰਚਾ ਕਰਾਤਾ। ਸੇਬ ਨਿਕਲੂਗਾ ਵੀ ਕਿ ਨਹੀਂ? ਚਲੋ ਸਦਕੇ ਜਾਵਾਂ ਆ ਸਾਰੇ ਸੇਬ ਹੀ ਖਾਣ ਦੇ ਮੈਂ ਨਹੀਂ ਖਾਣਾ ਨਹੀਂ ਨਿਕਲੇ ਨਹੀਂ ਕੋਈ ਮੈਂ ਤਾਂ ਟਿੰਡੀਆਂ ਖੋਲ ਰਿਹਾ ਵਾ ਭਾਈ ਮਿੱਠਾ ਬਾਗ ਇੱਕ ਚ ਵੜਿਆ ਤੇ ਇੱਕ ਵੱਡਾ ਸੇਬ ਕਹਿੰਦਾ ਚਲੋ ਨਹੀਂ ਸੇਬੜੀਆਂ ਕੁੰਡੀ ਲਾਓ ਇੱਕ ਵੱਡਾ ਜਿਹਾ ਸੇਬ ਇਹਦੇ ਸੇਬਾਂ ਨੂੰ ਮਿੱਠੇ ਦੇ ਨੂੰ ਦੇਖ ਕੇ ਓਏ ਆ ਤਾਂ ਮੇਰੇ ਦੋਤੇ ਨਹੀਂ। ਮਿੱਠੇ ਦੀ ਗਲੀ ਦੇ ਲੋਕਾਂ ਤੇ ਇੱਕ ਬੰਦੇ ਨੇ ਨਾ ਇਦਾਂ ਦੇ ਸੇਬ ਲਾਏ ਤੇ ਉਹਨੂੰ ਫੋਨ ਆਇਆ ਆਪਣੇ ਕਿਸੇ ਦੋਸਤ ਦਾ ਉਹਨੇ ਵੀ ਰੇੜੀ ਲਾਈ ਸੀ ਉਹਨੇ ਕਿਹਾ ਯਾਰ ਮੈਂ ਨਾ ਕੇਲੇ ਲੈਣ ਤੇ ਦਾਗੀ ਟੈਪ ਜੇ ਨਿਕਲ ਆਏ ਸਾਰੇ ਇੱਥੇ ਵਿਕ ਉਹਨੇ ਕਹਿੰਦਾ ਨਹੀਂ ਵਿਕਣ ਦੇ ਪਾ ਚੰਡਾ ਪੀਰ ਆ ਰੇੜੀ ਲੈ ਕੇ ਮਿੱਠੇ ਦੀ ਗਲੀ ਦੇ ਨੁੱਕਰ ਤੇ ਲਾ ਲਾ ਬਸ ਰੇੜੀ ਤੇਰੇ 2 ਦਿਨਾਂ ਚ ਸਾਰੇ ਲੂੰਗਰ ਕੇਲੇ ਵਾਲੇ ਵੇਖੀ ਵੇਲੇ ਹੁੰਦੇ। ਭਾਈ ਮਿੱਠੇ ਦੇ ਘਰ ਚ ਸ਼ੋਰ ਦੀਆਂ ਆਵਾਜ਼ਾਂ ਆਂਦੀਆਂ ਬੰਦੇ ਕਿਨੇ ਬੂਹਾ ਖੜਕਾ ਕੇ ਪੁੱਛਿਆ ਕਹਿੰਦਾ ਕੀ ਹੈ ਕਹਿੰਦਾ ਅੰਦਰ ਸੇਬ ਖੇਡਣ ਸੇਬ ਖੇਡਣ ਦੇ ਵਿੱਚ ਨਿੱਕੇ ਤੇ ਸਾਥੀ ਭੇਡੇ ਖੇਡਣ ਦੇ ਨੇ ਬੱਚੇ ਸੇਬ ਖੇਡਣ ਦੇ ਨਹੀਂ ਉਸਤਾਦ ਜੀ ਆਪਣਾ ਉਸਤਾਦ ਜੀ ਤੁਹਾਡਾ ਤਾਨਾ ਕਿੰਨਾ ਕੁ ਸੀਗਾ? ਨਹੀਂ ਤੇਰਾ ਕੀ ਸੀ ਨਾ ਲਾ ਕੇ ਦਿਖਾਓ ਇਹ ਕਿਹੜਾ ਪਤਾ ਇੱਕ ਮਿੰਟ ਲਾਓ ਜਰਾ ਮੈਨੂੰ ਸਿਰਫ ਇੱਕ ਮੇਰਾ ਯਾਦ ਆ ਖਰੋਟਾਂ ਵਾਲਾ ਇੱਕ ਮੈਨੂੰ ਅੱਜ ਤੱਕ ਯਾਦ ਆ ਗਲੀ
ਉਹ ਜਿਹੜਾ Point ਉਹ ਜਿੱਥੇ style, ਉਹ ਸਿੱਟਣਾ, ਜਿਹੜਾ ਇਹਨੇ ਕਿਹਾ ਕਿ ਤੁਹਾਡਾ ਤਾਨਾ ਕਿੰਨਾ। ਉਸਤਾਦ ਜੀ ਬਾਕੀ ਗੱਲਾਂ ਦੀਆਂ ਗੱਲਾਂ ਅੱਛਾ। ਤੁਹਾਡੇ ਹਿਸਾਬ ਨਾਲ ਸਟਾਈਲ ਸਾਰੇ ਸੇਬਾਂ ਵਾਲੇ ਹੀ ਆ। ਨਹੀਂ ਇੱਕ ਹੁੰਦਾ ਵਾ ਚੱਟਾ ਹੋਣਾ, ਚੰਗਾ ਯਾਨੀ ਤੁਸੀਂ ਦੋ ਪਾਏ ਬਿੰਟੇ, ਅਸੀਂ ਖਰੋੜ ਖੇਡ ਰਹੇ ਸਾਂ, 2 ਕਰੋੜ ਏਦਾਂ, ਜਾਂ 1 ਕਰੋੜ ਚਾਰਾਂ ਦਾ, ਤੇ ਉਹਨੇ ਸਿੱਟਣਾ ਹੁਣ ਜਿਹੜਾ ਖੁੱਤੀ ਜਾ ਗਿਆ ਉਹ ਤੇ ਮੇਰਾ ਵਾ, ਭਾਵੇਂ ਮੇਰਾ ਤਾਨਾ ਲੱਗੇ ਨਾ ਲੱਗੇ, ਉਹ ਖੁੱਤੀ ਵਾਲਾ ਮੇਰਾ ਵਾ। ਆਹੋ ਹੁਣ ਪਿੱਛੇ 3 ਰਹਿ ਗਏ। ਹੁਣ ਮੈਂ ਉਹਨੂੰ ਮਾਰਿਆ ਵਾ ਤੇ ਉਹ ਕੋਈ ਇੱਕ ਨੂੰ ਵੱਜ ਗਿਆ, ਦੂਜੇ ਨੂੰ ਵੱਜ ਗਿਆ, ਚੱਟਾ ਆ ਗਿਆ, ਤੇ ਉਹ ਮੈਂ ਇੱਕ ਆਪਣਾ ਦੇਣਾ, ਤੇ ਉਹ 5 ਹੋ ਗਏ। ਅੱਛਾ ਖੁੱਦੀ ਵਾਲਾ ਹੱਥ ਭਰ ਜਾਂਦੇ। ਖੁੱਤੀ ਵਾਲਾ ਵੀ ਗਿਆ ਉਹ 5 ਹੋ ਗਏ। ਹੁਣ ਇਹਨੇ 5 ਸਿੱਟੇ ਆ। ਹੁਣ ਜਿਉਂ ਵਧੀ ਜਾਂਦੇ ਹੁੰਦੇ ਨਾ, ਤਿਉਂ ਚੱਟੇ ਦੇ ਚਾਂਸ ਵਧੀ ਜਾਂਦੇ ਆ, ਕਿਉਂਕਿ ਰਸ਼ ਪੈ ਜਾਂਦਾ ਨਾ। ਤੇ ਹੁਣ ਉਹਨੇ ਕਹਿਣਾ ਵੀ ਉਹਨੇ ਕਹਿਣਾ ਆ, ਇਹ ਕਿਹਨੇ ਦੱਸਣਾ ਹੁੰਦਾ ਕਿ ਇਹਨੂੰ ਲਾ, ਜਿਹਦੀ ਵਾਰੀ ਨਹੀਂ, ਉਹਨੇ ਦੱਸਣਾ ਕਿ ਆਹ ਲਾ। ਉਹਨੇ ਉਹ ਜੋ ਰਸ਼ ਪਿਆ ਉਹ ਚੱਟਾ ਵਧੀ ਜਾਣਾ, ਕਿਉਂਕਿ ਉਹਦੇ ਲਾਗੇ ਜ਼ਿਆਦਾ ਹੋ ਗਏ। ਉਹ ਜਾਣ ਕੇ ਉਸਤਾਦ ਜੀ ਉਹ ਲਵਾਉਂਦੇ ਕਿ ਜਿਹਦੇ ਨਾਲ ਹੋਵੇ। ਉਹ ਜੋਟਾ ਖੋਲ ਵੀ ਕਹਿੰਦੇ ਕਰਦੇ ਨੋਨੀ ਸਾਹਿਬ ਝੋਲੀ ਚ ਆ ਗਏ ਖਰੋਟ, ਵਾਰੀ ਕਰਨ ਵਾਲੀ। ਕਿੰਨਾ ਰਸ਼ ਤੇ ਬੱਚਿਆਂ ਦਾ ਰਸ਼ ਲੱਗ ਗਿਆ ਵੀ ਵਾਰੀ ਕਿੱਡੀ ਵੱਡੀ ਜਾ। ਸਮਝ ਆ ਰਹੀ ਗੱਲ ਦੀ? ਉਹ ਮੈਨੂੰ ਇੱਕ ਯਾਦ ਆ ਕਿ ਮੈਂ ਇੰਜ ਕਰਕੇ ਨਾ, ਮਤਲਬ ਝੋਲੀ ਤੋਂ ਮੁਰਾਦ ਇਹ ਵੀ ਹੱਥ 'ਚ ਨਹੀਂ ਸੀ ਆ ਰਹੇ, ਜੀ ਜਾਂਦੇ ਤੇ ਫੜ ਕੇ ਹੀ ਸਿੱਟਣੇ ਹੁੰਦੇ ਫੜ ਕੇ, ਹਾਂ ਝੋਲੀ 'ਚ ਪਾ ਕੇ ਇੰਜ ਸਿੱਟੇ ਨੇ। ਤੇ ਇੱਕ ਮੇਰਾ ਹਾਲ ਉਹਦੇ 'ਚ ਆ ਗਿਆ ਖੁੱਤੀ 'ਚ ਜਾਂ ਕਿਤੇ। ਤੇ ਹੁਣ ਰਸ਼ ਲੱਗਾ ਪਿਆ, ਸਾਰਿਆਂ ਦੇ ਵਿਹਲੇ ਹੋ ਗਏ ਨੇ। ਤੇ ਉਹਨੇ ਮੈਨੂੰ ਇੱਕ ਕਿਹਾ ਕਿ ਆ ਲਾ, ਤੇ ਮੈਂ ਬਿਲਕੁਲ ਬੇਦਿਲੀ ਨਾ ਕਿ ਯਾਰ ਇਹ ਕਿੱਥੇ ਲੱਗਣਾ ਹੁਣ, ਤੇ ਇੰਜ ਵੀ ਨਹੀਂ ਕੀਤਾ। ਤੇ ਮੈਂ ਕਿਹਾ ਜਾ ਤੇਰੀ, ਮੈਂ ਇੰਜ ਕਰਕੇ ਨਾ ਡਾਬਾ ਮਾਰਿਆ, ਉਸਤਾਦ ਜੀ ਉਹਦੇ ਉੱਤੇ ਵੱਜਾ ਵਾ, ਉਹ ਕੱਲਾ ਹੀ ਹੋਣ ਤੇ ਮੇਰਾ ਕੱਲਾ ਹੀ ਐਨ, ਚੱਟਾ ਵੀ ਨਹੀਂ ਹੈ ਦੋਵੇਂ ਹੀ। ਤੇ ਮੈਂ ਇਹ ਵੀ ਨਹੀਂ ਦੇਖਿਆ ਕਿ ਇੰਜ ਵੀ ਨਹੀਂ ਕੀਤਾ, ਯਾਨੀ ਗੁੱਸੇ ਨਾਲ ਨਹੀਂ ਬੰਦਾ ਕਹਿੰਦਾ ਕਿ ਯਾਰ ਲਾਣ ਦੇ ਭੇਜੋ, ਖਤਮ ਕਰੋ ਵਾਰੀ। ਉਸਤਾਦ ਜੀ ਮੇਰੀ ਜ਼ਿੰਦਗੀ ਦਾ, ਯਾਨੀ ਉਸ ਏਜ ਦਾ ਬੈਸਟ ਡੇ ਤੇ ਟਾਈਮ ਉਹ ਸੀ। ਸਾਰੇ ਹੀ ਤੁਹਾਡੇ ਹੋ ਗਏ ਨਾ। ਝੋਲੀ ਭਰ ਕੇ ਕਰ ਗਿਆ, ਮਾਂ ਦੇ ਸਾਹਮਣੇ ਖੁਸ਼ੀ ਏਦਾਂ, ਮੇਰੀ ਮਾਂ ਨੂੰ ਇੰਜ ਵਿੱਚ ਪਤਾ ਨਹੀਂ ਕੀ ਲੱਭ ਲਿਆ। ਇੰਜ ਤੇ ਮੇਰੀ ਲੱਕ ਹੈ ਸ਼ੁਰੂ ਤੋਂ। ਫਿਰ ਮੈਂ ਤੁਹਾਨੂੰ ਦੱਸਿਆ ਨਹੀਂ ਸੀ, ਇੱਕ ਵਾਰੀ ਮੈਂ ਨੰਬਰ ਲਏ ਸੀ ਜ਼ਿੰਦਗੀ 'ਚ, ਸਿਰਫ ਇੱਕ ਵਾਰੀ ਨੰਬਰ ਲਏ। ਮੇਰੀ ਡਰਾਈ ਫਰੂਟ ਦੀ ਦੁਕਾਨ ਸੀ, ਮੇਰੇ ਨਾਲ ਕਾਊਂਟਰ ਲੱਗਾ ਹੁੰਦਾ ਸੀ, ਖੋਲ ਕੇ ਤੋੜ ਕੇ ਕਾਪੀਆਂ ਵੇਚਦੇ ਹੁੰਦੇ ਸੀ। ਯਾਨੀ 1 ਤੋਂ 100 ਤੱਕ ਕਾਪੀ ਨਾ, ਕਾਰਡ ਪਏ ਹੁੰਦੇ ਸੀ, 5 ਰੁਪਏ ਦਾ ਇੱਕ ਹੁੰਦਾ ਸੀ ਨੰਬਰ। ਉਹਨੇ 2 ਕਾਪੀਆਂ ਤੋੜ ਕੇ ਰੱਖੀਆਂ ਨੇ, ਯਾਨੀ ਕਾਪੀ ਦਾ ਨੰਬਰ ਆ ਵੀ 8604 ਸੀਰੀਅਲ। ਹੁਣ 8601 ਤੋਂ ਲੈ ਕੇ 860100 ਤੱਕ ਪਈ ਹੈ। ਨਾਲ ਦੀ ਇੱਕ ਮਿਸਾਲ ਆ 8701 ਤੋਂ ਲੈ ਕੇ ਤੇ 870100 ਤੱਕ ਪਈ। ਇੱਕ ਮੋਟਰਸਾਈਕਲ ਵਾਲਾ, ਦੁਪਹਿਰ ਦਾ ਟਾਈਮ, ਵਿਹਲੇ ਬੈਠੇ ਦੋਵੇਂ, ਇੱਕ ਮੋਟਰਸਾਈਕਲ ਵਾਲਾ ਰੁਕਿਆ, ਉਹਨੇ ਇੱਕ ਕਾਪੀ ਦੀਆਂ ਨਾ ਉੱਤੋਂ 95 ਨੰਬਰ ਚੁੱਕ ਲਏ। ਅੱਛਾ। ਦੂਜੀ ਕਾਪੀ ਦੇ ਉਤਲੇ 5 ਸਾਈਡ ਤੇ ਕਰਕੇ ਥੱਲਿਓਂ 95 ਚੁੱਕ ਕੇ ਤੇ ਪੈਸੇ ਦੇ ਕੇ ਲੈ ਕੇ ਚਲਾ ਗਿਆ। 5 ਨੰਬਰ ਪਏ ਨੇ, ਉਹਦੇ ਆਖਰੀ ਤੇ ਉਹਦੇ ਪਹਿਲੇ। ਤੇ ਮੈਨੂੰ ਇੰਜ ਲੱਗੇ ਕਿ ਸਾਜੀ ਇਹ ਹੈੜੀ ਨਾ ਗੇਮ, ਇਹ ਇਦਾਂ ਦੇ ਬੰਦੇ ਬਾਅਦ ਚ ਇਹਨੇ ਇਦਾਂ ਨਹੀਂ ਜਾਣਾ, ਫੜ ਸੇ ਪਾ ਓਏ ਜ਼ਿੰਦਗੀ 'ਚ ਨਹੀਂ ਆਉਣਾ ਦੁਬਾਰਾ ਮੁੜ ਕੇ ਉਹਨੇ। ਥੋੜਾ ਜਿਹਾ ਹੁਣ ਜੋਗਾ ਵੀ ਛੱਡਣਾ। ਅੱਛਾ, ਉਹ 5 ਕਾਪੀਆਂ ਰਹਿ ਗਈਆਂ। 50 ਰੁਪਏ ਉਹਨੂੰ ਮੈਂ ਦਿੱਤੇ, 5 ਰੁਪਏ ਦਾ ਇੱਕ ਸੀ, 5 ਇੱਧਰ ਸੀ, 5 ਇੱਧਰ। ਮੈਂ ਕਿਹਾ ਮੈਨੂੰ ਦੇ ਦੇ, ਉਹਨੇ ਦੋਵੇਂ ਦੇ ਦਿੱਤੀਆਂ। ਇੱਕ 'ਚੋਂ 2 ਲੱਗਾ, 8602, ਇੱਕ 'ਚੋਂ 97 ਲੱਗਾ, ਦੋਵੇਂ ਹੀ ਮੇਰੇ ਕੋਲ। ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਰਿਕਾਰਡਿੰਗ ਵਾਲੀ ਪ੍ਰੀ ਲਈ ਸੀ 3600 ਰੁਪਏ ਦੀ। ਪਜਾਮਾ ਨਾਲ 3600, ਪਜਾਮਾ ਨਾਲ 5 ਰੁਪਏ ਨਾਲ। ਜਿਹੜੀ ਰਿਕਾਰਡਿੰਗ ਨਹੀਂ ਕਰਦੀ, ਕਿਉਂਕਿ ਮੇਰੇ ਕੋਲ ਗਾਉਣ ਵਾਲਾ ਸਿਸਟਮ ਹੁੰਦਾ ਸੀ, ਲੇਕਿਨ ਉਹ ਗਾਉਣ ਵਾਲਾ ਸਿਸਟਮ ਮੈਂ ਅਗਰ ਰਿਕਾਰਡ ਕਰਨਾ, ਮੈਂ ਸੁਣਾ ਬਾਅਦ ਚ ਕੇਸਟ, ਉਹ ਨਹੀਂ ਸੀ ਹੁੰਦਾ। ਉਹ ਜਿਹੜੀ ਚੂੰ ਕਰਦੀ 2 ਕੇਸਟਾਂ ਲਾ ਕੇ, ਉਹ ਨਹੀਂ ਇੱਕੋ ਕੇਸਟ ਰਿਕਾਰਡਿੰਗ ਵਾਲੀ ਪ੍ਰੀ, ਯਾਨੀ ਮੈਂ ਜਿਸ ਸਿਸਟਮ 'ਚ ਵੀ ਗਾ ਰਿਹਾ ਨਾ, ਉਹਦੀ ਆਊਟਪੁੱਟ ਉਹਨੂੰ ਦੇਤੀ, ਉਹ 'ਚ ਕੇਸਟ ਪਾ ਕੇ ਰਿਕਾਰਡਿੰਗ ਨਾਪਦੀ, ਉਹ ਰਿਕਾਰਡ ਕਰ ਦਿੰਦੀ ਸੀ। ਉਹ ਮੇਰੇ ਕੋਲ ਨਹੀਂ ਸੀ, ਮੈਂ 3600 ਦੀ ਉਹ ਲਈ। ਨੰਬਰ ਲੱਗਾ ਤੇ ਉਸ ਤੋਂ ਬਾਅਦ ਜ਼ਿੰਦਗੀ 'ਚ ਦੁਬਾਰਾ ਮੈਂ ਨੰਬਰ ਨਹੀਂ ਲਏ। ਨਹੀਂ ਉਹ ਭਾਈ ਨਹੀਂ ਆਇਆ ਹੁਣ, ਜਿਹੜਾ ਕਹਿੰਦਾ ਪੁਤਲੇ 5 ਚੁੱਕ ਕੇ ਥੱਲੇ ਕੋਈ ਨਹੀਂ ਆਇਆ ਹੁਣ। ਨਹੀਂ ਉਹ ਨਹੀਂ ਆਇਆ, ਉਹਦੇ ਨਹੀਂ ਲੱਗੀ। ਲੈ ਕਿਉਂ ਨਹੀਂ ਮੈਂ, ਕੀ ਆਦਤ ਨਾ ਪੈ ਜੇ, ਆਦਤ ਨਾ ਪੈ ਜੇ। ਹਾਂਜੀ। ਤਾਜੀ ਇਹ ਨਵੇਂ ਹੁੰਦੇ ਮੁੜ ਕੇ कहते जुआ किसी का ना हुआ उस्ताद जी, आज तक नहीं ये काम किया
ਨਾ ਜੂਆ ਨਾ ਚੈਸ ਨਾ ਸ਼ਰਾਬ ਨਸ਼ਾ ਕਿਸੇ ਵਾਲੀ ਸਾਈਡ ਤੇ ਗਏ ਨਹੀਂ ਆਪਾਂ ਸਾਦਾ ਸਪਰੈਟ ਸਿਰਫ ਲੇਕਿਨ ਇਹਦਾ- ਫਲ ਦਾ ਸ਼ੌਕ ਆ, ਸਿਰਫ ਫਲ ਦਾ ਬਸ ਸਭ ਤੋਂ ਵੱਡਾ ਨਸ਼ਾ ਵਾ ਮੈਂ ਤੈਨੂੰ ਕਸਮ ਵਾਲੀ ਗੱਲ ਹੈ, ਇਹਦੇ ਨਾਲ ਜੂਆ ਖੇਡ ਲਿਆ ਕਰ। ਇਹਦੇ ਨਾਲ ਜੂਏ ਦੀ ਆਦਤ ਕਿਤੇ ਠੀਕ। ਨਸ਼ਾ ਕਰਦਾ ਯਾਰ ਨਹੀਂ ਤੂੰ ਜਦੋਂ ਬੇਗਮ ਨੂੰ ਵੱਡਾ ਸੇਬ ਦਵੇਂਗਾ ਤੇ ਉਹ ਪਛਾਣ ਲੇਗੀ। ਯਾਰ ਮੈਂ ਉਹੀ ਗੱਲ ਕਰ ਰਿਹਾ ਸੀਗਾ ਉਸਤਾਦ ਜੀ ਹੁਣ ਨਾ ਇੱਕ ਦਿਨ ਲੈ ਗਿਆ ਵੱਡਾ ਸੇਬ ਲੈ ਗਿਆ ਘਰ, ਬੁੱਢੀ ਨੇ ਖਾਦਾ ਹੀ ਨਹੀਂ, ਕਹਿੰਦੀ ਲੈ ਮੈਨੂੰ ਗੇੜਾ ਦੇਣ ਦੇ, ਕਹਿੰਦੇ ਵੀ ਫਲ ਆ। ਮੈਨੂੰ ਭਲਾ ਪਤਾ ਨਹੀਂ ਫਲ ਕਿੱਦਾਂ ਦੇ ਹੁੰਦੇ ਆ। ਜਿਹੜੇ ਵੱਡੇ ਵੱਡੇ ਸੇਬ ਹੁੰਦੇ ਨੇ ਵੱਡੇ ਵੱਡੇ ਦਾਣੇ ਮੇਰੀ ਬੇਗਮ ਕਹਿੰਦੇ ਬੱਚਿਆਂ ਨੂੰ ਵੱਡੇ ਵੱਡੇ ਤੁਸੀਂ ਖਾ ਲਓ ਨਿੱਕੇ ਨਿੱਕੇ ਆਪਣੇ ਪਾਪਾ ਵਾਸਤੇ ਰੱਖੋ ਹੁਣ ਪਤਾ ਇਹਦੇ ਚੋਂ ਵੀ ਇਹ ਚੋਂ ਵੀ ਵੱਡੇ ਵੱਡੇ ਤੁਸੀਂ ਖਾ ਲਓ, ਨਿੱਕੇ ਨਿੱਕੇ ਪਾਪਾ ਸਰਾ ਲਓ। ਇਹ ਨਾ ਇਹਦੀ ਇੱਕ ਹੁੰਦਾ ਮਿੱਠੀ ਚੀਜ਼ ਮਿੱਠੀ ਨਹੀਂ ਪਸੰਦ ਇਹ ਖਟਾਸ ਆ ਚੁਲਬੁਲੀ ਹੈਗੀ ਹੈ ਇਹਦਾ ਚੁਲਬੁਲ ਬਤਾਉਣਾ ਵਾ ਇਹ ਚ ਖਟਾਸ ਵੀ ਨਹੀਂ ਹੈਗੀ, ਤੈਨੂੰ ਤੇਰੀ ਮਾਂ ਦੀ ਕਸਮ ਦੰਦੀ ਵੜ ਕੇ ਦਾ ਖਟਾਸ ਹੈਗੀ, ਖਟਾਸ ਹੈਗੀ ਇਹ ਚ। ਇਹ 'ਚ ਕਿਉਂ ਨਹੀਂ ਹੈਗੀ? ਉਹਨੇ ਕਿਸ ਸਪੀਡ ਨਾਲ ਮੂੰਹ ਚੋਂ ਕੱਢੇ ਤੇ ਤੂੰ ਚੈੱਕ ਨਹੀਂ ਕੀਤਾ। ਨਹੀਂ ਖਟਾਸ ਤੂੰ ਕੱਢੀ ਆ ਉਹ ਭਾਈ ਹੈ ਹੀ ਨਹੀਂ ਉਹਨਾਂ ਦੇ ਇਹਨੂੰ ਖਟਾਸ ਕਿਹਨੇ ਕੱਢੀ ਜਿਹੜੇ ਹੁਣ ਨਹੀਂ ਤੂੰ ਤਲਾਸ਼ੀ ਲੈ ਲੈ ਭਾਈ। ਯਾਰ ਇਹ 'ਚ ਖਟਾਸ ਹੈਗੀ ਉਹ 'ਚ ਤੂੰ ਕੱਢ ਲਿਆ ਨਾ ਹੈ ਹੀ ਨਹੀਂ ਗੀ ਖਟਾਸ ਆਈ ਨਹੀਂ ਇਹਦੇ ਨਾਲ। ਯਾਰ ਇਹਨੇ ਸ਼ਾਪਰ ਹੈ ਨਾ ਉਸਤਾਦ ਜੀ। ਨਹੀਂ ਵੇਖ ਲਓ ਭਾਈ ਮੇਰੇ ਕੋਲ ਨਹੀਂ। ਮੇਰੇ ਕੋਲ ਨਹੀਂ ਗੀ। ਇਹ ਤਾਂ ਕੋਈ ਯਾਰ ਇਹ ਮੇਰਾ ਮੂੰਹ ਐ ਬਹੁਤ ਖਾਈ ਸੀ ਬਾਅਦ ਐ ਕਰ ਇਹਦੇ ਕੋਲ ਨਹੀਂ ਹੈ। ਆ ਹੁਣੀ ਟੋਕ ਟੋਕ ਕੇ ਕੱਢਣ ਨਹੀਂ ਸੀ ਡਿਆ ਖਟਾ ਦੇ ਨਹੀਂ ਉਸਤਾਦ ਜੀ ਸੀਰੀਅਸਲੀ ਇਹ ਤੋਂ ਹਟ ਕੇ ਇਹ ਤੁਸੀਂ ਖਾ ਕੇ ਜਿਹੜਾ ਫਲ ਖਾ ਕੇ ਤੁਹਾਨੂੰ ਆਪ ਅੰਦਰੋਂ ਚੌਪ ਲੱਗੇ ਨਾ ਉਹੀ ਫਲ ਹੁਣ ਕੇਲਾ ਲੈਣਾ ਤਾਂ ਚਿਤਰੀ ਵਾਲਾ ਤੁਹਾਨੂੰ ਯਾਦ ਆ ਉਸਤਾਦ ਜੀ ਇੱਕ ਵਾਰੀ ਤੁਸੀਂ ਇੱਥੇ ਫਲਾਂ ਦੀ ਟੋਕਰੀ ਖੋਲੀ ਸੀ ਹਾਂ ਵਿੱਚੋਂ ਐਡਾ ਅੰਗੂਰ ਨਿਕਲਿਆ ਸੀ ਹਾਂਜੀ। ਉਹੀ ਅਸੀਂ ਗੱਡੀ 'ਚ ਲੈ ਕੇ ਇੱਕ ਵਾਰੀ ਇਦਾਂ ਹੀ ਤੇ ਸਾਰੇ ਰਾਹ ਮੈਨੂੰ ਇਹ ਕਹਿੰਦਾ ਐਡਾ ਲੰਬਾ ਖਾਂਦਾ ਕੀ ਪਤਾ ਤੈਨੂੰ ਆਇਆ ਤੈਨੂੰ ਦਿਖਾਉਂ ਅਗਲੇ ਦਿਨ ਮੈਂ ਦਿਖਾਇਆ ਇੱਕ ਇੱਕ ਸਾਈਡ ਪੂਰੀ ਹੋਈ ਉਹਦੀ ਐ ਸੀ ਸਾਰਾ ਐ ਸੀਗਾ ਉਸਤਾਦ ਜੀ, ਉਹ ਵਨ ਸਾਈਡਡ ਆ ਬੋਲ ਸਾਈਡ ਅੱਛਾ ਹੁਣ ਦੇਖੋ ਜਿਹੜਾ ਅੰਗੂਰ ਵਾ ਉਹ ਕਿਸੇ ਨੇ ਨਹੀਂ ਖਾਣਾ ਉਹ ਵਿਚਾਰਾ ਪਿਆ ਰਿਹਾ ਉਸ ਅੰਗੂਰ ਦਾ ਹੱਕ ਨਹੀਂ ਆ ਨਾ ਵੀ ਕਿਸੇ ਮੂੰਹ 'ਚ ਜਾਵਾਂ ਤਾਜੀ ਅਸੀਂ ਲੋਕ ਦੇਖਦੇ ਵੱਡੀ ਆਈਟਮ ਫੋਕੀ ਹੁੰਦੀ ਹੁਣ ਭਾਈ ਫੈਸਲ ਲੁੱਦੜ ਵਾ ਫੁੱਲੇ ਨਹੀਂ ਹੋਏ ਇਹ ਬੱਚਾ 454 ਦਾ ਬਰੀਕ ਆ ਮਾੜੇ ਆ ਤਾਜੀ ਇਹ ਤੋਲ ਕੇ ਨਹੀਂ ਮਿਲਦਾ ਸੇਬ ਇਹ ਨਾ ਚੈਪ ਲੱਗਾ ਹੁੰਦਾ ਉਹ ਕਹਿ ਰਹੇ ਆ ਚੈਪ 10 ਰੁਪਏ ਦਾ ਚੈਪ ਬਈ ਨਹੀਂ ਇਹ ਤਾਂ ਬੱਚੇ ਐਵੇਂ ਆ ਇਦਾਂ ਅਸੀਂ ਇਹ ਪਹਿਲੇ ਡੁੰਡੀਆਂ ਤੋੜੇ ਦਾ ਚੈਪ ਲਾਉਂਦੇ ਆ। ਇੰਨੀ ਘਟੀਆ ਰੇੜੀ ਤੋਂ ਸਮਾਨ ਲਿਆਓ ਤਾਜੀ ਚੈਪ ਆ ਉਹ ਕਹਿੰਦੇ ਇਹ 5 ਰੁਪਏ ਦਾ ਲੱਗ ਗਿਆ ਚੈਪ ਲੱਗ ਮੇਰੇ ਬੜਾ ਪਿੱਛੇ ਹੋ ਜਾਓ ਚੈਪ ਭਾਈ ਤੁਹਾਡਾ ਖੋਲੇਗਾ ਆ ਮੰਨਾ ਹੀ ਖਾ ਗਿਆ ਦੇਖੋ ਆ ਬੜਾ ਹੈ। ਆ ਮੰਨਾ ਹੀ ਖਾ ਗਿਆ ਨਹੀਂ ਇਹਨੂੰ ਚੁੱਕ ਲਾ। ਨਹੀਂ ਇਹ ਕਵੀਨ ਆ ਜੀ ਜਿਹੜੀ ਅੱਧੀ ਖਾਦੀ ਹੈ ਨਾ ਕਵੀਨ ਆ ਪਿੱਛੇ ਖੋਦੋ ਹੀ ਚੈਪ ਉਹ ਸਾਬਰ ਚਾਕ ਭੇਜ ਸਾਬਰ ਗੇਮ ਵਾਲਾ ਯਾਰ ਬਸ ਯਾਰ ਪਿੱਛੇ ਹੋ ਜਾਓ ਵੀ ਅੱਜ ਗੇਮ ਹੀ ਹੋਣਗੀ ਪੁੱਠਾ ਚੈਪ ਖੁੱਲਣ ਲੱਗਾ ਜੀ ਇੰਜ ਨੁੱਕਰ ਐਨ ਕਰ ਐਨ ਨੂੰ ਕਰ ਅੱਗੇ ਨੂੰ ਕਰ ਹੈ ਪਾਊਡਰ ਲੈ ਲਓ ਮਾੜਾ ਜਿਹਾ ਸਾਜੀ ਤਾਂ ਇੱਕ ਮਿੰਟ ਇੱਕ ਆਈ ਬਾਗੜਾ ਸਾਜ ਇੱਕ ਮਿੰਟ ਚਾਕ ਆ ਮੈਂ ਇਹਨੂੰ ਲਿਖਾ ਦੇ ਚਾਕ ਆ ਬਿਲੂ ਰੱਖਤੀ ਆ ਮੈਂ ਚਾਕ ਸਾਜ ਹੁੰਦੇ ਯਾਰ ਆ ਵੀ ਜਬੀਲੇ ਚੋਕੀ ਯਾਰ ਚਾਕ ਦੇ ਸਾਜ ਇਹ ਵੀ ਚੈੱਕ ਕਰ। ਹੈ ਹਿੱਪ ਦੀ ਨੁੱਕਰਾਂ ਤੇ ਲੱਗ ਰਹੀ ਆਈ ਬਾਗੜਾ ਸਾਜ ਯਾਰ ਇੱਕ ਮਿੰਟ ਯਾਰ ਪੂਰਾ ਮਜ਼ਾ ਬਣਾਉਂਗਾ 3 ਹੋ ਗਈ 3 ਹੋ ਇੱਕ ਗਈ ਇਹ ਪਾਕਟ ਆ ਇਧਰ ਇੱਕ ਆ ਵਾ ਇੱਕ ਆ ਵਾ ਤੇ ਇੱਕ ਆ ਵਾ ਇੱਕ ਇੱਧਰ ਵੀ ਹੈ ਪਾਗਲ ਮੈਂ ਨਾ ਚਾਕ ਥੋੜਾ ਖਾ ਵੀ ਲਵੋ ਫੂਲ ਬਣਾਉਣਾ ਚਾਕ ਲੱਗਦਾ ਕਿਉਂ ਇੱਕ ਮਿੰਟ ਯੂਨ? ਰੋਨੀ ਸੂਰਤ ਵਾਲੇ ਹੁੰਦੇ ਕਿਸੇ ਦਿਨ ਯਾਦ ਨਹੀਂ ਖੋਲਣਾ ਤਾਂ ਨਹੀਂ ਚੈਪ ਤੇ ਨਹੀਂ ਖੋਲਣਾ। ਕਰੋ ਬ੍ਰੇਕ ਕਰੋ ਓਏ ਭਾਈ ਗੇਮ ਐਂਡ ਤੇ ਆਈ ਹੈ ਨਾ ਸਾਜੀ ਚੈਪਲ ਤੇ ਜਾਣ ਹੀ ਨਹੀਂ ਰਿਹਾ, ਤੁਹਾਡਾ ਤਾਂ ਨਹੀਂ ਉਧਰ ਦਾ। ਨਹੀਂ ਇਹ ਦੂਜਾ ਵਾ ਮੰਨਾ ਕੱਪੜਾ ਨਾ ਪਾੜ ਦਿਓ ਨਹੀਂ ਉਹ ਭਾਈ ਉਹ ਟੱਚ ਸਿੱਧਾ ਕਰਨ ਦੇ ਆ ਉਹ ਨਹੀਂ ਖੁੱਲਣਾ ਯਾਰ। ਡੀ ਤੋਂ ਥੋੜਾ ਪਿੱਛੇ ਰੱਖੋ ਸਾਜੀ ਡੀ ਲੱਗਦਾ ਬਾਹਰ ਆ ਆਹਾ ਹੱਥ ਹੀ ਰੱਖਣਾ ਬੜੇ ਪਿਆਰੀ ਹੈ ਪਲੇਅਰ ਹੀ ਹੈ ਇਹ ਹੁਣ ਖੁੱਲੇ ਇਹ ਮੈਂ ਕਿਹਾ ਚਾਕ ਵੀ ਕਿਤੇ ਘੱਟ ਲੱਗ ਗਿਆ ਨਾ ਸਰ ਚਾਹ ਖੁੱਲਣਾ ਹੀ ਨਹੀਂ। ਓਹੋ ਫੋਲ ਹੋ ਗਿਆ ਬੱਚਿਆਂ ਦਾ 4 ਨੰਬਰ ਆਇਆ ਠੀਕ ਹੈ ਚਾਰਾਂ ਦਾ ਫੋਲ ਟੂ ਸ਼ਾਟ ਆ ਯਾਰ ਗੇਮਾਂ ਥੋਕੋ ਨਾ ਯਾਰ ਉਹ ਇਹਦੇ ਬਿਲਕੁਲ ਉੱਪਰੋਂ ਦੀ ਗਿਆ ਉਹਦੇ। ਯਾਰ ਥੋਕੋ ਨਾ ਪਾਈ ਡੈਕ ਦੀ ਆਵਾਜ਼ ਘੱਟ ਕਰੀ ਸੀਰੀਅਸ ਹੀ ਹੁਣ ਉਸਤਾਦ ਜੀ ਉਹ ਵੱਖੀ ਉਹ ਚੜ ਲੈ ਗਿਆ ਇਹ ਉਸਤਾਦ ਜੀ। ਉਸਤਾਦ ਜੀ ਇੱਥੇ ਤੁਸੀਂ ਗੇਮ ਖੇਡਦੇ ਹੋ ਨਾ ਇੱਕ ਆਵਾਜ਼ ਪੈਂਦੀ ਸੀ ਉਹ ਸਜਾਤਰਾ ਪੂ ਆ ਗਈ
ਇੱਕ ਆਵਾਜ਼ ਪੈਂਦੀ ਤੁਸੀਂ ਓਏ ਹੋਏ ਹੋਏ। ਇਹ ਵੀ ਨਹੀਂ ਖੁੱਲਣਾ, ਨਹੀਂ ਖੁੱਲਣਾ, ਤਾਂ ਨਹੀਂ ਉਧਰ ਜਾ ਰਿਹਾ। ਓਏ ਯਾਰ ਉਸਤਾਦ ਜੀ ਪਾਗਲ ਕਰਤਾ, ਪਾਗਲ ਵਿੰਗੇ ਸੇਬ ਤੁਹਾਡੇ ਸਿੱਧੇ ਮੇਰੇ ਹਾਫ ਬਲੈਕ ਹਾਫ ਜਿਹੜੇ ਹਾਫ ਵਿੰਗੇ ਮੇਰੇ ਉਹ ਗਏ ਹੋ ਗਿਆ ਮਾਰ ਭਾਈ। ਆ ਤਿੰਨ ਰਹਿ ਗਏ ਕੀ ਕਹਿੰਦੇ ਆ? ਬਾਰਡਰ ਨਹੀਂ ਸਹੀ, ਡਲਕ ਮਾਰਦੇ ਆ ਹਾਫ ਫੁੱਲ। ਉਸਤਾਦ ਜੀ ਆ ਚੁੱਕਦੇ ਹੋਣੀ ਆ ਨੇ ਬਾਰਡਰ ਨਹੀਂ ਠੀਕ ਆ, ਬਾਰਡਰ ਢਿੱਲੇ ਆ। ਓਏ ਕੀ ਕੱਟ ਮਾਰੀ ਆ ਫਾਲੋ ਖੇਲਿਆ ਸੀ ਫਾਲ। ਉਸਤਾਦ ਜੀ ਗੇਮ ਦਾ ਕਪੜਾ ਪੈਣ ਵਾਲਾ। ਮੰਨਾ ਕੱਢ ਪਾ ਬਾਰਡਰ ਦੀਆਂ ਰਫਟਾਂ ਨਹੀਂ ਸਹੀ ਹੈ। ਯਾਰ ਕਿਆ ਬਾਤ ਹੈ। ਓਏ ਉਸਤਾਦ ਜੀ ਦੀ ਵਾਹਵਾ ਹੀ ਗੇਮ ਹੁੰਦੀ ਸੀ। ਤੇ ਤੂੰ ਦੇਖ ਤਾਂ ਸਹੀ ਸੇਬ ਪਾਇਆ ਕੋਈ ਨਹੀਂ ਹੁੰਦਾ ਅੱਛਾ ਕਈ ਬੰਦੇ ਸਨੋਕਰ ਖੇਡਦੇ ਨਾ ਸਟਾਈਲ ਹੁੰਦਾ ਉਹਨਾਂ ਦਾ, ਕਈ ਬੰਦੇ ਦਾ ਸਟਾਈਲ ਹੁੰਦਾ ਕਿ ਬੰਦੇ ਇੰਜ ਹੱਥ ਰੱਖ ਕੇ ਨਾ ਇੰਜ ਮੇਰੇ ਹੱਥ ਰੱਖਣਾ ਇੰਜ, ਕਈ ਉੱਤੋਂ ਰੱਖ ਕੇ ਲਿਆਉਂਦੇ ਸਟਿਕ ਐਂ ਕਰਕੇ ਨਾ, ਹਾਂਜੀ ਹੈਨਾ, ਤੇ ਕਈ ਇੰਜ ਕਰਦੇ ਨੇ। ਬੜਾ ਆਪਣਾ ਸਟਾਈਲ ਹੁੰਦਾ ਸਾਰਿਆਂ ਦਾ। ਇਹਦੇ ਉੱਪਰ ਖੇਡੋ ਉੱਪਰ ਬਣਾ ਕੇ ਜਰਾ ਧਿਆਨ ਸੇਵ ਕਰਨਾ ਓਏ ਸੀ ਸ਼ਾਟ। ਤੁਸੀਂ ਸੱਚੀ ਪਲੇਅਰ ਮਿੱਠਾ ਭਾਈ ਕਲੱਬ ਦੇ ਬਾਹਰੋਂ ਚਾਰ ਪੀਸ ਕਰਤੇ ਸੇਵ ਤੇ ਉਹਨੇ ਦਾ ਪੰਜ ਕਰਤਾ ਇਹ ਦੇਖਿਓ ਤੇਰੇ ਸਾਹਮਣੇ ਕੱਪੜਾ ਕਮਾਰ ਸਟੈਗਰ। ਕੱਪੜਾ ਪਾੜਨ ਲੱਗੇ ਹੀ ਨਵੀਂ ਮੈਨੂੰ ਲੱਗਦਾ ਸਟੈਗਰ ਛਿੱਲ ਇਹਨਾਂ ਨੇ ਜਿਹੜਾ। ਫਰਮਾਉਣਾ ਹੀ ਮੈਂ ਤੈਨੂੰ ਦੱਸਾਂ ਓਏ ਉਹ 20,000 ਲੱਗਣਾ ਕੱਪੜੇ ਚ ਹਾਂ ਹੋ ਗਈ, ਸਨੋਕ ਲੱਗ ਗਿਆ। ਸੜਦੇ ਲੱਗੀ ਸਾਜ ਮੈਂ ਦਿਖਾਇਓ ਹੱਥ ਮੱਚ ਗਿਆ ਨਹੀਂ ਬਚ ਗਿਆ। ਸ਼ੁਕਰ। ਪਿੱਛੇ ਨੁਕਰ ਵਾਈਦੀ ਹੈ ਚਲੋ ਯਾਰ ਕਲੱਬ ਬੰਦ ਨਹੀਂ ਉਸਤਾਦ ਜੀ ਇੱਕ ਮਿੰਟ, ਤੁਸੀਂ ਤਾਨੇ ਦਾ ਕਹਿ ਰਹੇ ਸੀ ਕਿ ਤਾਨਾ ਬੜਾ ਬਿਠੇ ਇੱਕ ਦੂਰ ਰੱਖੀ ਜਰਾ ਸੇਬ ਯਾਰ। ਇੱਥੇ ਨਹੀਂ ਲੱਗੇ ਤੁਸੀਂ ਕਿਤੇ ਬਰਾਤ ਨਾ ਆਏ ਆ ਓਏ ਅਨੋਨੀ ਕਿਹਦੇ ਘਰ ਮਹਿਮਾਨ ਆਏ ਇੱਥੇ ਮੈਂ ਤੁਸੀਂ ਕਿਤੇ ਘਰ ਮਹਿਮਾਨ ਆਏ ਇੱਥੇ ਤੇ ਪਲੇਅਰ ਨਹੀਂ ਆਏ ਤੁਸੀਂ ਅੱਗੇ ਕਲੱਬ 'ਚ ਦੇਖਿਆ ਵੀ ਨਹੀਂ। ਨਹੀਂ ਭਾਰਾ ਹੀ ਬਹੁਤ ਆ, ਇਹ ਸਿੱਕਲ ਵਾਲਾ ਵਾ ਰੱਖ ਕਿਤੇ ਤੂੰ ਅਭੀ ਦੋਵੇਂ ਰੱਖ ਦੇਣਾ। ਚੱਟਾ ਵੀ ਆਏਗਾ। ਕਿਹਨੂੰ ਲਾਵਾਂ? ਉਹ ਸਭ ਤੋਂ ਪਰਲੇ ਨੂੰ ਲਾਓ, ਜਿਹਨੂੰ ਬਾਜੀ ਨਾਲ ਸਾਰੇ ਮੇਰੇ ਭਾਈ ਕਿਹਨੂੰ ਲਾਵਾਂ? ਸਭ ਤੋਂ ਪਰਲੇ। ਆਣ ਵਾਲੇ ਨੂੰ ਹਾਂ ਇਹਨੂੰ ਇਦਾਂ ਨਹੀਂ ਹੁੰਦਾ ਨਾ ਮਿੱਠੇ ਇਦਾਂ ਕੀ ਇਦਾਂ ਆਣਾ ਦੇ ਜਟਾ ਹੋਣਾ। ਨਹੀਂ ਉਰੇ ਦਾ ਉਰੇ ਦਾ ਉਸਤਾਦ ਜੀ ਉਰੇ ਦਾ ਉਰੇ ਦਾ ਉਰੇ ਦਾ ਜਿਹੜਾ ਡੱਬੇ ਦੇ ਵਿੱਚ ਆ ਗਿਆ ਨਾ ਉਹ ਆ ਕੁੱਤੀ ਆ। ਕੁੱਤੀ ਆ। ਲੈਨ ਤੋਂ ਪੈਰ ਪਿੱਛੇ ਕਰ ਲਓ। ਸਾਜੀ ਇਹਨਾਂ ਥੋੜਾ ਡੱਬਾ ਨਾ ਪਾ ਲਈਏ ਜਿਹੜਾ ਉਹ ਆਲ ਦੇ ਡੱਬੇ ਦੇ ਵਿੱਚ ਹੈ ਇਦਾਂ ਵੀ ਕਰਦੇ ਸੀ, ਸਹੀ ਗੱਲ ਆ, ਇਦਾਂ ਵੀ ਹੁੰਦਾ ਸੀ। ਜਿਹੜਾ ਕੋਈ ਵੀ ਨਹੀਂ ਵਿੱਚ। ਇੱਕ ਆ। ਕਿਹੜਾ ਲਾਉਣਾ? ਮਗਰ ਲਾ। ਇਹ ਨਿਕਲ ਜਾਣਾ ਕੋਲ ਪਿਛਲਾ ਛੋਟਾ ਵਾ ਅੱਛਾ ਦੇ ਗਲਤ ਹੋਇਆ ਐ। ਤੱਕਣ ਦੇ ਏਡਾ ਦੂਰ ਆ ਗਿਆ। ਕੱਟ ਮਾਰ ਬਾਹਰ ਅਬੂ ਭਾਈ ਚਲੋ ਭਾਜੀ ਚਲੋ, ਨਹੀਂ ਲੱਗਣਾ। ਬੋਲ ਨਾ ਯਾਰ। ਉਹ ਚਟਾ ਆ ਗਿਆ। ਆ ਗਿਆ ਮੈਂ ਨਹੀਂ ਲਾਇਆ ਕੁਛ ਤੂੰ ਚਟਾ। ਲਗਾ ਐਵੇਂ ਤਾਂ ਬੜਾ ਤੈਨੂੰ ਪਾ ਲਈ ਚਲੋ ਵਾਰੀ ਕਰੋ ਜੀ। ਚਲੋ ਜੀ ਹੁਣ ਸਾਡੀ ਚਟਾ ਆ ਗਿਆ। ਯਾਰ ਇਹ ਲਊਆ ਵਾ ਇਹ ਨਹੀਂ ਹੁਣ ਇਹ ਲਊਆ ਰੱਖਣਾ ਵਾ ਲੋਵਾਂ ਵੱਡਾ ਬਹੁਤ ਆ। ਵੱਡਾ ਨਹੀਂ ਵੱਡੇ ਦਾ ਚੱਸ ਪੂਰੀ ਆ ਉਰੇ ਦੇ। ਕੁੱਤੀ। ਉਸਤਾਦ ਜੀ ਇੱਕ ਆਈਟਮ ਇਹ ਵੀ ਹੁੰਦੀ ਸੀ ਕਿ ਬੰਦਾ ਕਹਿੰਦਾ ਚੀਦੀ ਨਾ ਕੱਢ। ਹਾਂ ਅੱਛਾ ਇੰਜ ਹੁੰਦਾ ਸੀ ਇੰਜ 6 ਜੋਟਾ ਕੱਢੇ ਦਿੱਤਾ 6 ਕਰਕੇ ਨਾ ਇੱਕ ਇੱਥੇ ਰੱਖਿਆ ਹੋਣਾ ਅੱਗੇ ਤਾਂ ਕਿ ਉਹ ਕੁੱਤੀ 'ਚ ਜਾਣਾ। ਚਲੋ ਜੀ ਅੱਛਾ ਕਈ ਇੰਜ ਵੀ ਸਿੱਟਦੇ ਸੀ ਪੁੱਠਾ ਕਰਕੇ। ਡੱਬਾ ਮਾਰ ਕੇ ਆ ਗਿਆ। ਇੱਕ ਕੰਡੀ ਲਵਾ। ਉਹ ਗੱਲ ਸਾਹਿਬ ਕਰਨੀ ਤੁਸੀਂ ਆਪਣੀ ਮਰਜ਼ੀ ਆ ਲੇਕਿਨ ਮੇਰੇ ਤੋਂ ਥੋੜਾ ਨਾ ਬਲੀਵ ਕਰੋ ਮਿੱਠੇ ਆ ਜਿਹੜੀ ਆਹ ਲਾ ਲਓ ਇੱਥੋਂ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਆ ਲਾਉਣਾ ਹੱਥ ਨਹੀਂ ਲਾਉਣਾ ਮਿੱਠੇ ਮੈਂ ਕੀਤੀ ਪਲਾਨ ਸੀਗੀ ਇੱਥੇ ਲਾਉਣਾ ਵਾ ਫੜਾ ਦੋ ਰੇ ਸਾਰੇ ਫੜਾਓ ਸਾਰੇ ਸਾਨੂੰ ਜਿੱਤ ਵੀ ਗਏ। ਹਰਵਾਣਾ ਵਾ ਮਿੱਠੇ। ਨਹੀਂ ਲਾਤਾ ਹਾਂਜੀ ਉਸਤਾਦ ਜੀ ਇੱਥੇ ਲਾ ਕੇ ਸਿੱਟੋ, ਮੈਂ ਤੁਹਾਨੂੰ ਆਕੜ ਸਾਕੜ ਵੀ ਕਹੂੰਗਾ। ਆਕੜ ਤੇ ਅੱਜ ਆਕੜ। ਲੋਕੀ ਲੱਗਦੇ 21 ਦਾ ਜਾਮਾ ਹਾਂ ਆਕੜ ਸਾਕੜ ਹੋਰ ਨਹੀਂ ਕਹਤਾ। ਮੈਂ ਖੇਲ ਕੇ ਲਾਣਾ ਆਕੜ ਕੇ ਓਏ ਉਹ ਗੋਲੀ ਵੀ ਰਿਵਰਸ ਕਰ ਦਿੰਦੇ ਸੀ। ਹਾਂ ਇਹਨੂੰ ਭਲਾ ਕੀ ਕਹਿੰਦੇ ਸੀ? ਪਿੱਲ ਗੋਲੀ। ਤਿੰਨਾਂ ਦੀ 6 ਦੀ 9 ਦੀ ਇਹਦੇ ਚ ਇੱਕ ਪਿੱਦੀ ਲਵਾਨ ਵੀ ਉਹ ਖੇਲੀ। ਕਟਰ ਜੀ ਚਲੇਗੀ ਜੇ। ਅੱਛਾ ਇੱਥੇ ਦੇ ਦੇਖੋ ਭਾਈ ਜਾਨ ਆ ਲੈ ਉਸਤਾਦ ਜੀ ਜਿਹੜੇ ਬੱਲੇ ਬਲੇ ਪਤਾ ਤੇ ਉਦੋਂ ਲੱਗਣਾ ਜਦੋਂ ਪਿੱਲੇ ਪਾਣੇ। ਉਹ ਏਡੀ ਕੋਲੋਂ ਤੇ ਲਾਣ ਡੇ ਹੋ ਤੁਸੀਂ, ਉਹ ਤੇ ਲੱਗਣੇ ਹੀ ਲੱਗਣੇ। ਓਏ ਪਤਾ ਤੇ ਉਦੋਂ ਲੱਗਣਾ ਜਦੋਂ ਮੈਂ
ਚਮਚੀ ਨਾਲ ਪੀਲੇ ਪਾਣੀ ਚਲੋ ਸਾਰੇ ਕੱਟਦੇ ਨੇ ਉਸਤਾਦ ਜੀ ਨੇ ਓਏ ਓਏ। ਉਹ ਉੱਤੋਂ ਲੰਘ ਗਿਆ ਲੈ ਸਾਰਿਆਂ ਦੇ ਉੱਤੋਂ ਉਸਤਾਦ ਜੀ ਛੋਟਾ ਲਵੋ ਆ ਉਹਦਾ ਵੱਡਾ ਡਿੱਗੀ ਟਾਪ ਦੂਰ ਦੀ ਹੈ ਜਿਸਕੀ ਬਿਸਕੀ ਜਿਸकी ਬਿਸਕੀ ਲੋਟਾ ਪੁੱਟਾ ਸਾਰਾ ਸਾਰੀਆਂ ਕੁਝ ਦੀ ਕਰਵਾਉਂਦੀਆਂ ਨੇ ਐ ਮੈਂ ਮਿੱਦਾ ਇਹ ਰੋਲਾ ਇੰਜ ਹੀ ਮੁੱਕਣਾ ਤੇਰੇ ਹੀ ਘਰ ਬੱਚੇ ਖਾ ਲਗੇ ਉਹ ਬੱਚੇ ਖਾ ਲਗੇ ਘਰ ਜਦੋਂ ਸੇਬ ਲੈ ਕੇ ਆਇਆ ਨਾ ਪੀ ਵਾਲੀਆਂ ਜੁੱਤੀਆਂ ਪਈਆਂ ਸੀ ਕਹਿੰਦਾ ਬੱਚੇ ਖਾ ਜਾਣਗੇ ਚਲੋ ਜੀ ਇਹ ਧੋ ਕੇ ਨਿਕਲ ਜਿਹਨੇ ਘਰ ਕੋਈ ਰੋਲਾ ਨਹੀਂ ਮਿੱਠਾ ਜੀ ਇਹ ਤੁਸੀਂ ਨਾ ਇੰਜ ਰੱਖਣਾ ਵਾ ਤੇ ਮੈਂ ਇੰਜ ਮਾਰਨਾ ਇਹਨੂੰ ਉਸਤਾਦ ਜੀ ਜੇ ਤੁਸੀਂ ਐਂ ਕਰ ਲਓ 5-500 ਰੁਪਏ ਸ਼ਰਤ ਜੇ ਜੇ ਉਸਤਾਦ ਜੀ ਇਦਾਂ ਹੀ ਕਰਨਾ ਫਿਰ ਉਹ ਸਭ ਤੋਂ ਛੋਟਾ ਲਓ ਹਿਲਣਾ ਨਹੀਂ ਮਿੱਠਾ ਜੀ ਸਿੱਧਾ ਸਿਰ ਨਹੀਂ ਨਾ ਉਸਤਾਦ ਜੀ ਯਾਰ ਨੋਨੀ ਉਹ ਛੋਟਾ ਰੱਖੋ ਉਹ ਸਭ ਤੋਂ ਛੋਟਾ ਇਹ ਉਰ ਧਿਆਨ ਉੱਪਰ ਰੱਖਿਓ ਨਾ ਇੱਕ ਮਿੰਟ ਬਦਲ ਨਹੀਂ ਸੇਬ ਬਦਲ ਲੈ। ਅੱਖਾਂ ਨਹੀਂ ਬੰਦ ਕਰਨੀਆਂ ਚਲੋ ਸਿੱਧਾ ਸਰ ਕਰੋ ਸਾਜੀ ਥੋੜੇ ਜੂਸ ਵਾਸਤੇ ਰੱਖੇ ਆ ਸਾਜੀ ਇਹ ਤਾਂ ਕਹਿ ਨਹੀਂ ਜਾਂਦੇ ਤੇ ਇਹ ਰੱਖਿਆ ਗਿਆ ਵਾ ਹਿਲਣਾ ਨਹੀਂ ਮਿੱਠੇ ਮਿੱਠੇ ਹਿੱਲੀ ਨਾ ਉਤਰੇ ਨਹੀਂ ਤੇ ਅੱਖ ਖੋਲ ਕੇ ਰੱਖਣੀ ਹੈ ਠੀਕ ਹੈ ਹਲੇ ਯਾਰ ਆ ਨਹੀਂ ਸਾਜੀ ਓਏ ਤੈਨੂੰ ਉਸਤਾਦ ਤੇ ਮਾਣ ਨਹੀਂ ਹੈਗਾ ਉਧਰ ਰੱਖ ਯਾਰ ਤੈਨੂੰ ਉਸਤਾਦ ਤੇ ਮਾਣ ਨਹੀਂ ਹੈਗਾ ਉਧਰ ਰੱਖ ਯਾਰ ਉਧਰ ਯਾਰ ਮਿੱਠੇ ਕੀ ਹੈ ਆ ਦੇਖੋ ਨਾ ਮੇਰੀ ਗੱਲ ਉਸਤਾਦ ਜੀ ਨਿਸ਼ਾਨ ਤੁਸੀਂ ਤਾਂ ਇਹ ਵੇਖੋ ਵੀ ਮੈਂ ਕਿਤੇ ਅੱਛਾ ਇਹ ਇੰਜ ਮਾਰਾ ਆਰਾਮ ਨਾਲ ਹਾਂ ਆਰਾਮ ਨਾਲ ਚਲੋ ਠੀਕ। ਤਾਂ ਕਿ ਤੁਸੀਂ ਤਾਂ ਮੈਨੂੰ ਦੁਸ਼ਮਣ ਦਾ ਫੌਜੀ ਸਮਝੋ ਚਲੋ 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 ਤੂੰ ਹਲੇ ਸ਼ੁਕਰ ਕਰ ਪਿਸਤੌਲ ਨਾਲ ਨਹੀਂ ਕਰ ਰਹੇ ਉਸਤਾਦ ਜੀ ਅਸਲ ਗੇਮ ਪਿਸਤੌਲ ਵਾਲੀ ਆ ਅੱਛਾ ਇਹ ਇੰਜ ਨਹੀਂ ਹੁੰਦਾ ਕਿ ਇੰਜ ਪਿਆ ਹੋਵੇ ਤੇ ਹਾਂ ਆ ਸਹੀ ਹੈ ਨਹੀਂ ਉਹ ਸਹੀ ਸੀ ਹੁੰਦਾ ਇੱਕ ਹੁਣ ਮੇਰੇ ਨਹੀਂ ਹੁੰਦਾ ਉਹ ਹੋਰ ਹੁੰਦਾ ਵਾ ਆਓ ਜਰਾ ਉਸਤਾਦ ਜੀ ਤੁਸੀਂ ਏਦਾਂ ਕਰੋ ਨਾ ਹੱਥ ਤੇ ਰੱਖ ਕੇ ਨਾ ਸੇਬ ਉੱਤੇ ਸੋਟੀ ਮਾਰੋ ਇੰਜ ਫਿਰ ਪਤਾ ਕਿ ਮੈਂ ਇੱਕ ਜਗ੍ਹਾ ਤੇ ਮੈਂ ਤਾਨਾ ਚ ਬੰਨ ਲਿਆ ਹੁਣ ਮੇਰਾ ਤਾਨਾ ਉੱਤੇ ਫਿਕਸ ਹੋ ਗਿਆ ਤੂੰ ਇੰਜ ਹੋ ਗਿਆ ਤੇ ਮੇਰਾ ਤਾਨਾ ਖਰਾਬ ਹੋ ਗਿਆ ਤੇਰੀ ਅੱਖ 'ਚ ਵੱਜਿਆ ਤਾਨਾ ਤੇਰੇ ਨਾਲ ਨਾਲ ਬੰਦ ਕਰ ਲਾ ਹਲ ਲੱਗਿਆ ਬਰਨੋਲ ਇੱਕ ਮਿੰਟ ਇੱਧਰ ਹੁਣ ਸੱਚੀ ਵਿੱਚ ਬਸ ਨਹੀਂ ਨਹੀਂ ਤੁਸੀਂ ਆਖਰ ਤਾਂ ਕੀ ਡਰ ਹੈ ਤੈਨੂੰ ਆ ਬਾਹ ਬੜੀ ਦਾ ਆਜੀ ਦੀ ਵੱਡੇ ਸੇਬ ਨਾਲੋਂ 60 ਜ਼ਿਆਦਾ ਵਾ ਟੇਸਟ ਘੱਟ ਵਾ ਕੱਲ ਅੱਖਾਂ ਕੰਜੂਗਾ ਓਏ ਸਾਰੀ ਜ਼ੈਕਾ ਉਹਨੂੰ ਘੱਟ ਵਾ ਟੇਸਟ ਜ਼ਿਆਦਾ ਵਾ ਇਹ ਹੁਣ ਸ਼ਾਇਦ ਠੀਕ ਹੋ ਜੇ ਇੱਕ ਮਿੰਟ ਇੱਧਰ ਰੱਖ ਨਹੀਂ ਇੱਕ ਮਿੰਟ ਨਾ ਨਾ ਮੇਰੇ ਨਹੀਂ ਭਾਈ ਨਹੀਂ ਮੇਰੇ ਨਹੀਂ ਬਸ ਇੰਨੀ ਗੱਲ ਸੀ ਯਾਰ ਮਿੱਠੇ ਚੱਲ ਕੀ ਗੱਲ ਛੈਣੀ ਥੋੜੀ ਰੱਖਤੀ ਤੇਰੇ ਤੇ ਯਾਰ ਆ ਦੱਖਣ ਵਾਲਾ ਆ ਵਾ ਹਿਲਣਾ ਯਾਰ ਮਿੱਠੇ ਸਾਜੀ ਮੇਰਾ ਮਗਜ ਉੱਪਰ ਹੀ ਹੈ ਹਿਲਣਾ ਹਿੱਲਣਾ ਓ ਯਾਰ ਜਾ ਯਾਰ ਇਹਨੂੰ ਉਸਤਾਦ ਜੀ ਇਹਨੂੰ ਚੰਬੋ ਅੰਕਲ ਜੀ ਮੈਂ ਫੈਸਲ ਦੇ ਆਉਂਦਾ ਮੇਰੇ ਨਹੀਂ ਉਸਤਾਦ ਜੀ ਉਧਰ ਡਰਾਤਾ ਹੀ ਲੱਖ ਉਹ ਮੈਂ ਕਿਹਾ ਪਤਾ ਨਹੀਂ ਮੈਂ ਉਸਤਾਦ ਜੀ ਨਾ ਨਹੀਂ ਮੈਂ ਆਰਾਮ ਨਾਲ ਨਹੀਂ ਨਹੀਂ ਨਾਮ ਇਹੋ ਜਿਹਾ ਬੰਦਾ ਉਹ ਦੀ ਬੜਾ ਨਿਸ਼ਾਨਾ ਤੁਹਾਡਾ ਓਏ ਹੋਏ ਸਾਰੇ ਪੱਗ ਵਾਲ ਤੇ ਵੱਜੇ ਆਧਾਰ ਨਹੀਂ ਕਿਉਂ ਤੈਨੂੰ ਮੇਰੀ ਕਸਮ ਲੱਗੇ ਚਲੋ ਉਸਤਾਦ ਜੀ ਬਸ ਕਰੀਏ ਤੁਹਾਡੀ ਕੀ ਹੋਇਆ ਕੀ ਹੈ ਸੇਬ ਛੜ ਗਿਆ ਉਸਤਾਦ ਜੀ ਹਿੱਲ ਗਏ ਕਿਉਂ ਹੋਇਆ ਕੀ ਜਵਾਨ ਜਵਾਨ ਫਲ ਦਾ ਮਜ਼ਾਕ ਉਡਾਉਣਾ ਉਹ ਵੇਲਾ ਕੋ ਸੇਬ ਲਾਗੇ ਤੇ ਨਹੀਂ ਪਿਆ ਜਿਹੜਾ ਕਿ ਕੁਦਰਤੀ ਸ਼ਾਇਦ ਦਾ ਮਜ਼ਾਕ ਓਏ ਬਣਾਉਣਾ ਇਹਨਾਂ ਨੂੰ ਇੱਥੋਂ ਭਾਈ ਚੁੱਕ ਦੋ ਚੀਜ਼ਾਂ ਕਰ ਦੇ ਚੀਜ਼ਾਂ ਨੇ ਚੁੱਕੋ 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 ਇੱਥੇ ਸਾਈਡ ਤੇ ਕਰ ਦੋ ਆ ਧੋ ਕੇ ਘਰ ਦੇ ਕਿ ਸੋਹਣੇ ਹੋਣੇ ਟੇਸਟ ਉਹ ਬਹੁਤ ਬੁਰੀ ਬਜਣੀ ਆ ਭਾਰੀ ਪਲੇਟ ਆ ਨਹੀਂ ਹੁਣ ਨਹੀਂ ਉਸਤਾਦ ਜੀ ਸਹੀ ਹੋ ਗਏ ਕਿਉਂ ਮੈਂ ਕੀ ਕਿਹਾ ਸੀਗਾ ਤੁਹਾਨੂੰ ਫਲ ਦੀ ਬੜੀ ਜ਼ਰੂਰਤ ਆ ਫਲ ਖਾਓ ਫਲ ਦੀ ਵਾਕਈ ਜ਼ਰੂਰਤ ਹੈ ਮੁੰਡੇ ਕੁੱਟਣ ਲਈ ਯਾਰ ਦੇਖੋ
ਇੱਕੋ ਹੀ ਚੱਕੀ ਲੱਗਦੀ ਬਸ। ਕਾਤੋਂ ਗੁੱਸੇ ਬੈਠੇ ਹੋ? ਉਸਤਾਦ ਨੇ ਵੱਢ ਕੇ ਵੀ ਰੱਖ ਦੇਣ ਤੇ ਤੁਸੀਂ ਇੱਥੇ ਨਜ਼ਰ ਨਾ ਆਓ। ਸੇਬ ਭਰ ਕੇ ਪਕਾਉਣ ਵਾਲੇ ਆ। ਕੀ ਹੋਇਆ ਉਸਤਾਦ ਜੀ? ਅੱਛਾ ਚੁੱਪ ਕਰ। ਮੈਂ ਕਿਹਾ ਮੈਕ ਬੰਦ ਕਰਨ ਲੱਗੇ। ਉਹ ਓਏ ਠਹਿਰ ਮੈਨੂੰ ਪਛਾਣਿਆ ਨੇ। ਉਹ ਨਹੀਂ ਵਜਣਾ। ਪਾਥਰ ਉਸਤਾਦ ਜੀ ਸਾਰਾ ਭੈਰੋ ਚਾ। ਅੱਛਾ ਉਹ ਯਾਰ ਅੱਛਾ ਮਿੱਠੇ ਯਾਰ ਹੁਣ ਸੀਰੀਅਸ ਵੀ ਯਾਰ ਹੁੰਦੇ ਤੁਹਾਡੀ ਮਿਹਰਬਾਨੀ ਯਾਰ ਉਸਤਾਦ ਜੀ ਮੇਰੇ ਖੁਦਾ ਜਾਣਦਾ ਜੇ ਬਹੁਤ ਤੇਰ ਦੀ ਵਜ੍ਹਾ। ਅੱਛਾ ਉਸਤਾਦ ਜੀ ਮੈਂ ਸੱਚੀ ਮੁੱਚੀ ਪਰੇਸ਼ਾਨ ਹਾਂ। ਉਸਤਾਦ ਜੀ ਅਤਬਾਰ ਕਿਦਾਂ ਉੱਠਦਾ ਹੈ? ਅੱਜ ਦਾ ਸਵੇਰੇ 6 ਵਜੇ ਦਾਦਾ ਉੱਠਦਾ। ਉਹ ਕੁੱਟ ਖਾਣ ਵਾਲੀ ਗੱਲ ਕਰਤੀ ਲੱਗਦਾ ਕੁੱਟ ਖਾਣ ਵਾਲੀ ਗੱਲ ਕਰਤੀ ਜੀ। ਅੱਗੇ ਤੋਂ ਟੀ ਟਾਈਮ ਦੇ ਵਿੱਚ ਹੈਲਮਟ ਪਾ ਕੇ ਬੈਠਿਆ ਜਾਏ। ਮੈਨੂੰ ਪਤਾ ਨਹੀਂ ਸਾਡਾ ਫੜ ਸਾਡੇ ਤੇ ਇਸਤੇਮਾਲ ਹੋਣਾ। ਉਹ ਮਾਰਦਾ ਉਸਤਾਦ ਜੀ। ਠੀਕ ਹੈ ਸਮਝ ਉਸਤਾਦ ਜੀ ਨੇ ਮਾਰਤਾ। ਅਮਰਾਨ ਵੀ ਓਏ ਸਾਰੀਆਂ ਸ਼ਾਵਾ ਓਏ ਪਲੇਟ ਵੀ ਮਾਰ ਲਈ। ਉਸਤਾਦ ਜੀ ਕੋਈ ਓਏ ਸ਼ਰਮ ਛੜਾਇਓ ਨਾ ਸਾਨੂੰ ਦੋਵੇਂ ਇੱਕੋ ਜਿਹੇ ਆ। ਕੋਈ ਸ਼ਰਮ ਉਹ ਮਰ ਗਈ। ਯਾਰਾ ਕਿਹੜਾ ਚੀਜ਼ ਹੈ? ਉਹ ਬੱਚਾ ਮੋੜ ਦੇ। ਉਹ ਨੇੜਾ ਭਾਬੀ ਚ। ਉਹ ਭਾਈ ਦੇ ਬੋਲਦੇ ਆਵਾਜ਼ ਬੋਲਦੇ ਬੱਚਾ ਭਾਈ ਫੈਸਲ। ਮੈਂ ਕਹਿੰਦੀ ਚ ਵੱਜਾ। ਉਹ ਭਾਈ ਤੁਰ ਮੜ ਜੇ। ਮੈਂ ਕਿਹਾ ਸੀ ਨਾ ਪੰਗੇ ਲਓ ਆਪ ਤੁਸੀਂ ਉਦਾਂ ਦੇ ਕੰਮ ਕਰਦੇ ਅయ్యਾ ਸਾਡਾ ਨਹੀਂ ਦਿਲ ਕਰਦਾ। ਅਸੀਂ ਤੇ ਗੱਡੀ ਟਾਈਮ ਕਰੋ ਯਾਰ। ਮੈਨੂੰ ਮਾਰੋ ਭਾਜੀ, ਮੈਨੂੰ ਮਾਰ ਦੋ। ਨਹੀਂ ਮੈਂ ਥੱਲਿਓਂ ਦੀ ਆਉਂਗਾ। ਯਾਰ ਉਸਤਾਦ ਜੀ ਸੈਟ ਨਾ ਚੁੱਕਣਾ। ਤਾਈ ਚਲੋ ਪੌੜੀ ਕਮੇਟੀ ਅੰਡਰਟੇਕ ਨਹੀਂ ਕਰਦਾ। ਯਾਰ ਉਹ ਸੱਚੀ ਮੁੱਚੀ ਖੂਨ ਆ ਗਿਆ ਉਸਤਾਦ ਜੀ। ਓ ਉਸਤਾਦ ਜੀ ਖੂਨ ਆ ਗਿਆ ਭਾਈ ਫੈਸਲ ਦੇ ਸੱਚੀ ਮੁੱਚੀ। ਅੱਖਾਂ 'ਚ ਉਸਤਾਦ ਥੱਲੇ ਪੈ ਕੇ ਛਾੜ ਪਈ ਇਹਨਾਂ ਨੂੰ। ਉਸਤਾਦ ਜੀ ਇਹ ਜਨ ਪਰੀ ਦਾ ਸਿਰ। ਓ ਯਾਰ ਗੋਲੀ ਖਵਾਈ ਹੋ ਕਿ ਨਹੀਂ? ਕਿੰਨੇ ਡਾਲਰ ਕਮਾਏ ਸਾਰੇ ਪੁੱਛ ਦੇ ਗੋਲੀ ਖਾਦੀ ਹੈ ਕਿ ਨਹੀਂ ਕਰੀ ਮਾਂ ਪੁੱਛਦੀ। ਉਹ ਨਹੀਂ ਹਾਈਗਰ ਅਕਬਰ ਖਾਨ ਉਹਦੇ ਪਿੱਛੇ ਨਹੀਂ ਜਿਹੜੀ ਮਾਈ ਲੱਪੇ ਪਈ ਹੁੰਦੀ ਉਹ ਲੱਗਦੀ। ਆ ਲੈ ਕੈਰਮ ਬੋਰਡ ਬਣਾ ਲਈ। ਜਿਹਨੇ ਤੂੰ ਇਹ ਵੇਖ ਮੋਬਾਈਲ ਚੱਕ ਕੇ ਮਾਰੇ ਖਿੱਚ ਕੇ ਭਾਈ ਫੈਸਲ ਦੇ। ਵੱਡੀ ਗੱਲ ਬਾਸ ਮਾਰਤਾ ਚੱਕ ਕੇ। ਯਾਰ ਲੇਕਿਨ ਅਗਲੇ ਬੰਦੇ ਦੀ ਵਫਾ ਦੇਖ ਉਹਨੇ ਅੱਖਾਂ ਨਹੀਂ ਚੁੱਕੀਆਂ। ਨਹੀਂ ਮੋਬਾਈਲ ਅੰਗੂਠਾ ਨਿਕਲ ਗਿਆ ਭਾਈ ਫੈਸਲ। ਮੌਕਾ ਹੀ ਨਹੀਂ ਮਿਲਿਆ। ਇੱਧਰ ਤੇ ਬਾਹਰ ਹੋਏ ਆ। ਖੂਨ ਨਿਕਲ ਆਇਆ ਬੁੱਲਾਂ 'ਚੋਂ। ਆ ਲੱਗਦਾ ਸਟੇਜ ਦਾ ਘਾਹ ਕੱਟਣ ਲੱਗੇ। ਨਹੀਂ ਭਾਈ ਫੈਸਲ ਦਾ ਅੰਗੂਠਾ ਨਿਕਲ ਗਿਆ ਉਹਨਾਂ ਦੇ ਉਹ। ਜਦੋਂ ਕਿਸੇ ਦੇ ਫਲ ਦੀ ਬੇਇੱਜ਼ਤੀ ਕਰਨੀ ਆ ਫਿਰ ਇਦਾਂ ਹੀ ਹੋਣੀ ਆ। ਮਿੱਠੇ ਯਾਰ ਨਿਕਲ ਗਿਆ ਭਾਈ ਫੈਸਲ ਦਾ ਦੇਖੋ ਵਿੰਗਾ ਹੋ ਗਿਆ। ਮਿੱਠੇ ਕੰਮ ਛੱਡਣ ਲਈ ਕੋਈ ਮੁਨਾਸਬ ਅਲਫਾਜ਼ ਦੱਸ ਯਾਰ ਮੈਂ ਗੱਲ ਕਰਾਂ। ਮਨਾਸਲ ਫਾਲ ਉਹ ਫੜੇ ਭਾਈ ਫੈਸਲ ਦਾ ਅੰਗੂਠਾ ਨਿਕਲ। ਤੁਸੀਂ ਬੈਗ ਕਹਦਾ ਕਹੋ ਤਾਂ ਕਿ ਤੁਹਾਡੇ ਕੋਲ ਸੇਵ ਖਾਈ ਜਾਓ। ਇੱਕਦਮ ਵੈਸ਼ੀ ਬਣ ਜਾਂਦੇ ਇੱਕਦਮ ਮੌਸੀਕੀ ਜਾਂਦੇ ਨੇ। ਹਾਂ ਉਹ ਭਾਰੀ ਆ। ਸਾਜੀ ਹੁਣ ਉਹਨੂੰ ਕੁਛ ਕਿਹਾ ਨਹੀਂ ਸੀ ਤੁਹਾਨੂੰ। ਸਾਜੀ ਧਿਆਈ ਤੇ ਮਾਰਨਾ ਮੈਂ ਧਿਆਈ ਤੇ ਦੇਖੋ ਕਿਹਦੇ ਹੋਏ ਨੇ। ਚਾਹੀਦੇ ਮਾਰਾ ਢਿੱਡ ਤੇ ਮਾਰੋ। ਮੈਚ ਪੈ ਗਈ। ਇਹਦੀ ਬਣਦਾ ਸੀ। ਯਾਰ ਕਦੀ ਮੁੰਬਈ ਆਇਆ ਬਣ ਜਾਂਦੇ ਆ। ਤੇਰੀ ਚੱਟ ਮੁੰਬਈ ਬਣ ਜਾਂਦੇ। ਇੱਕਦਮ
ਮਸੀਕੀ ਚ ਆ ਕੇ ਮਦਨ ਮੋਹਨ ਟੈਪ ਹੋ ਜਾਂਦੇ, ਨਾਲ ਹੀ ਤਸ਼ੱਦਦ ਅਮੇਜ਼ ਹੋ ਜਾਂਦਾ। ਉਸਤਾਦ ਜੀ ਮੈਂ ਸਿਰਫ ਫੜ ਲੈ ਰੌਣਕ ਲਾਤੀ ਇੱਕ ਵਾਰੀ ਸੇਬਾਂ ਨੇ ਮਾਹੌਲ ਬਣਾਤਾ। ਯਾਰ ਆ ਜਿਹੜਾ ਮੈਂ 2 ਖਾਦੇ ਨਹੀਂ ਪਹਿਲੇ, ਉਹਨਾਂ ਨੇ ਮੈਨੂੰ ਕੋਈ ਕੰਮ ਦਿਮਾਗੀ ਅਸਰ ਕਰਤਾ। ਪਾਗਲ ਕਰ ਓਏ ਮਿੱਠੇ ਮੈਂ ਪੂਰੇ 3 ਖਾਦੇ ਚੌਕ ਬੈਠੇ ਆ। ਮਿੱਠਾ ਪੜ ਕੇ ਲਿਆਇਆ ਸੀ। ਤੇ ਆ ਕੰਮ ਆ ਨਾ। ਸਾਥ ਤਾਂ ਕੁਝ ਵੀ ਨਹੀਂ ਹੋਇਆ। ਤੁਹਾਡੇ ਵੱਡੇ ਸੇਬ ਨੇ ਤਾਂ ਇਹਨੇ ਹੁਣ ਜਾ ਕੇ ਬੈਕਟੀਰੀਆ ਚੁਗਣਾ ਅੰਦਰੋਂ। ਵੱਡੇ ਸੇਬ ਨਾਲ ਬੈਕਟੀਰੀਆ ਹੋ ਗਿਆ ਤਾਂ ਇਹ ਸੇਬ ਦੁਕਾਨ ਵਾਲਾ ਭਲਾ ਕਿੱਦਾਂ ਦਿੰਦਾ? ਉਹ ਕਾਗਜ਼ ਦਾ ਕੂਪਾ ਜਿਹਾ ਬਣਾ ਕੇ ਨਹੀਂ, ਜਿਹ ਚਨੇ ਪਾਈ ਦੇ ਉਹ ਚ ਪਾ ਦਿੰਦਾ। ਅੱਲਾ ਉਸਤਾਦ ਜੀ ਆਹ ਸੇਬ ਤੁਸੀਂ 2 ਬੋਰੇ ਲੈ ਜਾਓ, ਤੁਹਾਡਾ ਜੂਸ ਨਾਲ ਬਣਾਉਣੇ ਕਿ ਸਾਨੂੰ ਪੜ ਲਿਓ। ਮੈਂ ਕਿਹਾ ਇਹ ਫਲ ਉਦੋਂ ਹੀ ਲਿਆ ਜਾਂਦਾ ਵੀ ਜਦੋਂ ਬੰਦਾ ਭਾਈ ਮਿੱਠੇ ਦੇ ਬੂਹੇ ਕੋ ਲੰਘਦਾ ਕਹਿੰਦਾ ਲੈ ਨਹੀਂ ਵਿਕਦਾ ਫਿਰ ਆਡਾ ਇਹ ਬਾਤ ਅੱਲਾ ਲਾ ਲਾ ਜੰਮੂ ਰਹਿ ਕਾਲੇ ਆ ਗਿਆ ਫਿਰ ਜੰਮੂ ਖਾਨੇ ਡੇਵਿਡ ਅਸ ਜਮਨਾ ਬੱਚੇ ਨੂੰ ਦੱਸ ਦੋ ਲੈ। ਹੁਣ ਲਾਉ ਤਾਂ ਨੇ। ਅੱਛਾ ਮੈਂ ਸਮਝ ਗਿਆ। ਇੱਕ ਵਾਰੀ ਉਸਤਾਦ ਜੀ ਨੇ ਕਿਹਾ ਸੀ ਇੱਕ ਵਾਰੀ ਆਪਣੇ ਬਚਪਨ ਚ ਚੱਲ ਜਾਓ, ਜੋ ਦਿਲ ਕਹਿੰਦਾ ਕਰੀ ਜੋ, ਉਹ ਕਰਨ ਦੇ। ਭਾਜੀ ਜਾਣ ਦਾ ਕਿਹਾ ਸੀ, ਵਾਪਸ ਵੀ ਆਉਣ ਦਾ ਵੀ ਕਿਹਾ ਸੀ, ਆਉਣ ਹੀ ਡਏ। ਨਹੀਂ 15-20 ਮਿੰਟ ਇਦਾਂ ਹੀ ਰਹਿਣਾ ਹੁਣ। ਸੇਬ ਨਹੀਂ ਵਿਕੇ ਸਾਰੀ ਦਿਹਾੜੀ ਬੰਦੇ ਦੇ। ਬੰਦਾ ਅਫਸੁਰਦਾ ਹੋ ਕੇ ਫੋਨ ਕਰਨ ਡਿਆ ਆਪਣੀ ਬੁੱਢੀ ਨੂੰ, ਕਹਿੰਦਾ ਅੱਜ ਦਿਹਾੜੀ ਨੂੰ ਲੱਗੀ, ਕਹਿੰਦੇ ਚਲੋ ਸਿਗਰਟ ਦੇ। ਭਾਈ ਮਿੱਠੇ ਦੀ ਗਲੀ ਚ ਆਉਂਦੇ ਆ। ਕੋਈ ਭਾਰੀ ਸ਼ੈ ਨਾ ਫੜਾਈ। ਸਿਗਰਟ ਲਿਆ ਅੰਦਰੋਂ। ਓਏ ਉਹ ਤੇਰੇ ਪਿੱਛੇ ਪਈ, ਨਹੀਂ ਖਤਮ ਮੈਂ ਆਪ ਦੇਖੇ ਇੱਥੇ ਪਏ ਹੋਏ। ਲਾਸ ਮੇਰੇ ਵਾਲਾ ਲੈ, ਤੂੰ ਆਪਣੇ ਵਾਲਾ ਨਹੀਂ ਦੇਣਾ। ਮੈਨੂੰ ਲੱਗਦਾ ਤੁਸੀਂ ਪੀਟੀ ਬੈਠੇ ਆ। ਹੋਰ ਕੰਮ ਬੰਦੇ ਨੂੰ। ਗੱਦੀ ਤੇ ਸਹੀ ਤਰ੍ਹਾਂ ਪੈ ਕਿੱਦਾਂ ਬੈਠਾ ਤੂੰ, ਕਿਹੜੀ ਨੁੱਕਰ ਤੇ ਜਾ ਕੇ? ਇੱਥੇ ਦੁੱਧ ਦਹੀਂ ਹੈ। ਖੰਨੇ ਨਹੀਂ ਕਿਤੇ ਕੋਈ ਆਈਟਮ ਨਾ ਹੋ ਜਾਵੇ, ਅੱਜ ਥੋੜਾ ਪਤਾ ਲੱਗਣ ਡਿਆ। ਉਸਤਾਦ ਜੀ ਉਹ ਡਾਕਟਰ ਵਾਲੀ ਗੱਲ ਜੇ ਉਹ ਭਾਈ ਦੀ। ਉਹ ਤਾਲੀਆਂ ਵਾਹ ਯੇ ਐਂਡ सर्कस के कमालात बैलेंस का ही नाम है। ਸਾਜੀ ਡਿੱਗ ਜਾ। ਉਹ ਨਹੀਂ ਡਿੱਗਣ ਦਿੰਦੇ। ਮੈਨੂੰ ਇਦਾਂ ਲੱਗਦਾ अगर समझ में आए तो उस्ताद क्यों है ये? अरे हले 8 पड़े हैं मिठा जी, कमाल कर रही है। ये 16 पढ़े रखते हैं। ਮੈਨੂੰ ਇਦਾਂ ਲੱਗਦਾ ਚੀਨੀ ਗੁੱਲੀ ਡਬਲ ਕੋਲੀ ਬਨ ਬੱਕਰਾ। उस्ताद जी ने तो नौरी चढ़ाई है सिर ते। छोटे बच्चे ताड़ी ला के जरा, छोटे बच्चे ताड़ी ला के। परदेसी जवान दा हक कोई ना रखे। मैं तेन गल सा करो डेगे ना लफड़े भरोटा ही पटना। कब उम्र के दाशी बढ़ गया नी कोहली ने। ਸਹੀ ਬੈਲੈਂਸ नहीं नहीं वो रिमोट सही चीज नहीं है। तू दुआ कर मोड़ डिगे सट जिथे लगनी तेरी सोच है। ए नक दे वजरी। ਓਏ नहीं है बोलो डे पे पहले ओए। नहीं नहीं वो नहीं सही। रिमोट की जगह ਮੋੜ ਵੀ ਸਾਜੀ ਸਹੀ ਲੱਗਾ। ਆਹ ਥੱਲਿਓ ਨਾ ਟਿੰਡ ਤੋਂ ਇੰਜ ਹੁੰਦਾ। सिर भी नहीं ना बढ़िया। इधर ही कीता जो चौथी आइटम ना रखी जाए इधर कई दफा। ਸਾਜੀ ਇਧਰ ਬੈਲੈਂਸ ਨਹੀਂ ਹੋਣਾ। खाली परवाह। ਓਕੇ ਏ ओ यार तू तीजी आइटम की मालिश नहीं। ਉਹ ਜੀ ਪੈਰਾਂ ਦੀ ਮਿੱਟੀ ਕੋਈ ਨਾ ਛੱਡੇ, ਪਰਦੇਸੀ ਦਾ ਹੱਕ ਕੋਈ ਨਾ ਰੱਖੇ। ਕਿ ਗਰਾਊਂਡ ਦਾ ਗੇੜਾ ਲਗਾਏਗਾ 10-20 ਰੁਪਏ ਜਿੰਨੇ ਵੀ ਤੁਹਾਡੀ ਹਿੰਮਤ ਹੈ, ਜ਼ਰਾ ਦੇ ਕੇ ਪਰਦੇਸੀ ਦੀ ਹੌਸਲਾ ਅਫਜ਼ਾਈ ਕਰਨੀ। ਇਹ ਸਾਰੀ ਮਿਹਨਤ ਕਿਸ ਕਰਕੇ ਕੀਤੀ ਆ? ਇੱਧਰ ਵੀ ਛੱਲੀ ਦਾ ਟੋਟਾ ਸੁੱਟਿਆ ਜਾਏ। 50 ਸਾਲ ਭਾਈ ਮਿੱਠਾ ਸੇਬ ਘਰ ਲੈ ਕੇ ਗਿਆ ਆਪਣੇ, ਤੇ ਇਹਦੀ ਬੁੱਢੀ 50 ਸਾਲ ਇਹਦੀ ਬੁੱਢੀ ਫਿਰ ਸਾਹਮਣੇ ਦੇ ਘਰ ਜਾ ਕੇ ਕਹਿੰਦੀ ਅਸੀਂ ਤਾਂ ਸੇਬ ਦਾ ਮੂੰਹ ਹੀ ਨਹੀਂ ਵੇਖਿਆ। यार लेकिन यार ਇਹ ਛੋਟੀ ਬੜੀ क्यों ਵੈਸੇ ਹੀ ਹੈ। ਉਸਤਾਦ ਜੀ ਨੂੰ ਹਟਾਦਾ। ਨਹੀਂ ਮੈਂ ਸਗੋਂ ਸੱਟ ਵਾਲੀਆਂ ਚੀਜ਼ਾਂ ਪਰੀਆਂ ਕੀਤੀਆਂ। यार जल्दी खैर करे या की। ਹੋ ਹੁਣ ਨਹੀਂ ਹੋਣਾ। ਇਹ ਦਿਹਾੜੀ 'ਚ ਸਿਰਫ ਇੱਕ ਵਾਰੀ ਹੁੰਦਾ। ਸਾਧ ਨੂੰ ਕੁਛ ਨਹੀਂ ਕਰਨਾ, ਸਾਧ ਨੂੰ ਕੁਛ ਮੈਂ ਨਹੀਂ। ਤੂੰ ਮਰਜ਼ੀ ਕਰਾ। नहीं भजो मैं सीधे हो गई। ਅੱਗ ਮੈਂ ਤੇਰਾ ਭਣੇਵਾ ਮਾਰ ਦੇਣਾ। ਕਦੋਂ ਅੱਕ ਕੇ ਫਿਰ ਬੰਦਾ ਕਰਦਾ ਹੀ ਹੈ ਭਾਈ। ਲੋ ਜੀ ਨਾਜ਼ਰੀਨ, ਕਿੰਨੀ ਕੀ ਤੇਰੇ ਯਾਰ ਨਹੀਂ ਯਾਰ ਬਸ ਬਸ ਪੈਸੇ ਭਾਈ ਅਖੀਰ ਹੋ ਗਈ। ਬਸ ਕਰ ਯਾਰ, ਬਸ ਕਰ। ਅਖੀਰ ਹਰ ਗੱਲ ਦਾ ਬਦਲਾ ਨਹੀਂ ਸਾਧ ਕੋ ਲਈਦਾ ਹੁੰਦਾ, ਬਸ ਕਰ। ਮੈਂ ਲੈਣਾ ਹੈ। ਜ਼ਰੂਰੀ ਨਹੀਂ ਹੁੰਦਾ, ਇੱਕ ਖੇਡ ਹੁੰਦੀ ਹੈ ਤੇ ਬੰਦਾ ਮੇਰਾ ਬੁੱਲ ਪਾੜਤਾ ਤੁਸੀਂ। ਆ ਫੜ ਯਾਰ, ਬਾਕੀ ਵੀ ਤੂੰ ਜੂਸ ਕੱਢਣਾ ਇਹਦਾ ਫੜਾ। ओ फड़ा यार फड़ यार बस। ताई छेद से। ਓਏ ਯਾਰ लेकिन ज्यादती है यार। ਨਹੀਂ ਯਾਰ ਸਹੀ ਗੱਲ ਆ। जुल्म करके दे। जूस ਯਾਰ ਉਹ ਬੁੱਲ ਵਾਲੇ फुल पाट गए यार। मेरे वास्ते ला दे यार।
ਮੈਂ ਇਹਨੂੰ ਖਵਾਉਣੇ ਜਿਹੜਾ ਲੈ ਕੇ ਆਇਆ ਨਾ, ਇਹਦੀ ਸਜ਼ਾ ਇਹੀ ਹੈ। ਇਹ ਉਹ ਆ ਗਿਆ, ਮੈਂ ਬੋਲਿਆ ਹੀ ਆਇਆ ਹੈਂ, ਬੋਲਿਆ ਹੀ ਨਹੀਂ ਆਇਆ ਮੈਂ ਕਿਹਾ। ਚਲੋ ਬੋਲ ਕੇ ਕਿਹੜਾ ਤਕਲੀਫ ਆ ਤੁਹਾਡੀ ਕੋਈ ਨਹੀਂ। ਉਹ ਤੁਹਾਡੀ ਗੱਡੀ ਜਾਂ ਮੈਂ ਤੇਰਾ ਦੁਰਮਟ ਮੈਂ ਉਹ ਕਰਕੇ ਸਿੱਧਾ ਕਰ। ਭਾਈ ਹੁਣ ਨਹੀਂ ਡੱਕਦੇ ਅਸੀਂ ਤੁਹਾਨੂੰ ਜੋ ਅਦੇ ਯਾਰ ਉੱਥੇ ਦੇਖਦਾ ਜਿਹੜੇ ਮੇਨ ਵੱਡੇ ਵੱਡੇ ਸੀ ਸਮਾਂ ਤੋਂ ਬਾਹਰ ਹੀ ਕੱਢ ਲੈ। ਮੈਂ ਕਹਿੰਦਾ ਵੱਡੇ ਲਿਆਦਾ ਕਰਦੇ। ਭਾਈ ਬੋਲਿਆ ਨਹੀਂ ਆਗਾ ਕਹਿੰਦਾ ਜੂਸ ਲਈ ਰੱਖੇ ਸੀ ਐਂ ਹੋਇਆ ਯਾਰ ਇਹ ਉਹ ਗੱਡੀ ਲੈ ਗਿਆ ਬਾਹਰੋਂ ਕੋਈ ਕੌਣ ਪਿੱਛੇ ਸੇਬ ਹੈ ਸਾਰੇ ਤੇ ਯਾਰ ਬੱਚੇ ਪੀ ਲੈਣਗੇ ਘਰ ਨਿਕਲ ਜਣੇ ਮੇਰੇ। ਓਏ ਆਪ ਕਿਸੇ ਪਾਸੇ ਤੇ ਨਿਕਲਣ ਸਭ ਤੋਂ ਹੈਵੀ ਜਿਹੜਾ ਉਹ ਬਾਹਰ ਸੁੱਟਿਆ। ਰੇੜੀ ਵਾਲਾ ਭਾਈ ਹੁਣ ਬੱਚਿਆਂ ਨੂੰ ਵੱਡਾ ਸੇਬ ਬਣਾਉਣਾ ਤੈਨੂੰ ਹੱਥ ਪੈਣਾ ਭਰਾ। ਵੱਡੇ ਬੱਚੇ ਏਦਾਂ ਖਾ ਕੇ ਨਾਲ ਹੀ ਸੁੱਟ ਦਿੰਦੇ। ਇਹ ਦੋ ਦੇ ਬੱਚੇ ਗੁੰਝਣਗੇ। ਇਹਦੇ ਸਹੁਰੇ ਨੇ ਕੰਨ ਚੋਂ ਠੀਪਾ ਕੱਢ ਕੇ ਵਿੱਚ ਸੇਬ ਫਸਾ ਲਿਆ ਕਿ ਤੂੰ ਉੱਟਾ ਕੀ ਹੈ। ਯਾਰ ਅੰਦਰੋਂ ਭਾਈ ਪਿੱਟਾ ਰੇੜੀ ਦਾ ਸੇਮ ਸ਼ਾਬਰ ਜੀ ਪਾਉਂਦੇ ਤੇ ਭਾਈ ਪਿੱਟੇ ਦੇ ਪਿੱਛੇ ਰੇੜੀ ਲਾ ਕਰਨਾ ਮੇਰੇ ਪਿੱਛੇ ਫਿਰਿਆ ਕਰ। ਮੈਨੂੰ ਪਤਾ ਕੋਈ ਰੇੜੀ ਲੱਗ ਸੇਬ ਲੈ ਕੇ ਨਿਕਲਿਆ, ਪਿੱਛੇ ਰੇੜੀ ਵਾਲੇ ਨੇ ਨਾਰਕ ਮਾਰਤੇ। ਸੇਬ ਲੈ ਕੇ ਨਿਕਲਿਆ ਰੇੜੀ ਤੋਂ ਤੇ ਰੇੜੀ ਵਾਲਾ ਮਗਰੋਂ ਆਇਆ ਉਹਨੇ ਘਰ। ਦੱਸ ਕਿਹਦੇ ਚ ਪਰੇਸ਼ਾਨੀ ਪਾਤੀ। ਇਹਦੇ ਚ ਉੱਤੇ ਉੱਤੇ ਚੁੱਕਣਾ ਨਹੀਂ, ਹੱਥ ਨਹੀਂ ਲਾਉਣਾ। ਫੇਲ ਇਹਦੇ ਚ ਸੀ। ਬਾਹਰ ਦਾ ਤਾਂ ਤੁਸੀਂ ਜੀ ਨਾ ਕੰਮ ਹੀ ਨਾ ਨੇ। ਉਹ ਸੇਬ ਜਿਹਨੇ ਵੇਚੇ ਨਾ, ਉਹ ਮਿੱਠੇ ਨੇ ਸਾਰੇ ਸੇਬ ਵੇਚ ਕੇ ਕਹਿੰਦਾ ਜਸ਼ਨ ਦਾ ਇੰਤਜ਼ਾਮ ਹੋ। ਕਹਿੰਦੇ ਉਹਨਾਂ ਪੈਸੇ ਦੇ ਜਸ਼ਨ ਦਾ ਇੰਤਜ਼ਾਮ ਕਰ ਲਿਆ। ਸਾਰੀ ਦੇ ਦਿਓ ਮੈਨੂੰ। ਬੇਗਮ ਨੇ 2 ਸੇਬ ਡੰਡੀਆਂ ਲੈਣਾ ਇੱਥੇ ਦੁਬਾਰਾ ਤੋਂ ਜ਼ਿੰਦਗੀ। ਹਾਂ ਓਏ ਸਹੀ ਲੱਗਣ ਲੱਗ ਪਏ ਇੱਥੇ। ਵਾਹ ਤਾਜ਼ੇ ਤੋੜ ਕੇ ਖਾਂਦਾ ਨਹੀਂ ਮਤਲਬ। ਜਿੱਡਾ ਨੂੰ ਪਾਉਂਦਾ ਵੱਡਾ ਸੇਬ ਵੀ ਵਾਹ, ਓਏ ਵੈ ਸਦਕੇ ਜਾਓ ਕਸਮੇ ਵੀ ਸਹੀ ਹੈ। ਓਹੋ ਇਹ ਬੋਤਲ ਆ ਗਈ ਓਏ ਕੌਣ ਤਾਜ਼ੇ ਵੀ ਤਾਜ਼ਿਆਂ ਹਰਿਆਂ ਹਰਿਆਂ ਬੂਟਿਆਂ। ਦੰਦੀਆਂ ਕੀ ਭਾਜੀ? ਹਾਂਜੀ ਇਹ ਜ਼ਿਆਦਾ ਤੋਤੇ ਟੁੱਕ ਲੈਂਦੇ ਨਾ ਕਈ। ਹਾਂ ਇਹ ਤੋਤੇ ਟੁੱਕ ਲੈਂਦੇ ਆ, ਲੇਕਿਨ ਇਹ ਕੁੱਤਿਆਂ ਨੇ ਟੁੱਕ ਲਏ। ਇਹ ਕੁੱਤੇ ਵੀ ਖਾਂਦੇ ਸੇਬ। ਤੈਨੂੰ ਕੀ ਕਹੇ ਨਾ ਕਰੀਏ ਤੈਨੂੰ ਗੱਲ ਹੋਈ ਹੋ ਗਈ ਨਾ। ਚਲੋ ਜੀ, ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਅੱਲਾ ਹਾਫਿਜ਼। ਉਸਤਾਦ ਜੀ ਇਹਨਾਂ ਸੇਬਾਂ ਨੂੰ ਤੁਸੀਂ ਉਹ ਅੰਦਰਲੀ ਸਾਈਡ ਤੇ ਕਰਕੇ ਕਰੋ, ਹੱਸਦੇ ਵੀ ਆ। ਹੈ ਡੰਡੀ ਵਾਲੀ ਸਾਈਡ। ਮਿੱਠੀ ਯਾਰ, ਖੁਦਾ ਦਾ ਕਹੋ ਗਏ ਤੂੰ ਬਹੁਤ ਹੀ ਐ ਯਾਰ। ਇਹ ਜ਼ੁਲਮ ਅਸੀਂ ਉਸਤਾਦ। ਸੇਬ ਵਿਕੇ ਤੇ ਨਹੀਂ ਆ ਭਾਈ ਮਿੱਠੇ ਨੇ ਥੱਲੇ ਵਾਲੀ ਸਾਈਡ ਤੇ ਗਿਰਨ ਸਾਰੇ ਸੇਬ ਵਿਕੇ ਕਰਕੇ ਪਿਆ। ਕਾਹਦੀ ਘੇਰ ਕੇ ਲਿਆਂਦੇ ਤੂੰ। ਇਹ ਸੇਬ ਮਟਰਾਂ ਚੋਂ ਨਿਕਲਦੇ ਆ। ਆਹੋ ਆਹ ਮਟਰਾਂ ਚੋਂ ਨਿਕਲਦੇ ਆ। ਚਲੋ ਜੀ, ਲੋ ਜੀ, ਅੱਲਾ ਹਾਫਿਜ਼ ਜੀ ਨਾਜ਼ਰੀਨ।